ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 26 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਅਕਾਲੀ ਦਲ ਦੀ ਸਿਆਸਤ ਤੋਂ ਤੇ ਸਿਆਸੀ ਸੰਕਟ ਤੋਂ। ਬਹੁਤ ਵਾਰ, ਬਹੁਤ ਪੱਖਾਂ ਤੋਂ, ਬਹੁਤ ਐਂਗਲਾਂ ਤੋਂ ਇਸ ਚੀਜ਼ ਦੇ ਉੱਤੇ ਆਪਾਂ ਗੱਲਬਾਤ ਕਰ ਚੁੱਕੇ ਹਾਂ, ਲਗਾਤਾਰ ਕਰ ਰਹੇ ਹਾਂ। ਜਿਵੇਂ ਜਿਵੇਂ ਸੰਕਟ ਦੇ ਦਰਮਿਆਨ ਕੋਈ ਵਰਸ਼ਨ ਆਉਂਦਾ, ਕੋਈ ਅਪਡੇਟ ਹੁੰਦੀ ਹੈ, ਕੋਈ ਨਵੀਂ ਫੋਲੋਅਪ ਹੁੰਦੀ ਹੈ ਤਾਂ ਆਪਾਂ ਉਸ ਨੂੰ ਜ਼ਰੂਰ ਚਰਚਾ ਕਰਦੇ ਹਾਂ ਉਹਦੇ ਉੱਤੇ। ਜਦੋਂ ਇਹ ਗੱਲ ਚੱਲੀ ਸੀਗੀ ਕਿ ਜਥੇਦਾਰ ਸਾਹਿਬ ਕੋਲੇ ਸੁਖਬੀਰ ਬਾਦਲ ਗਏ ਨੇ ਤੇ ਲਿਫਾਫੇ ਦੀ ਚਰਚਾ ਗੱਲ ਕੀਤੀ ਸੀ ਆਪਾਂ, ਅਕਾਲੀ ਦਲ ਦੇ ਦੋਵੇਂ ਧੜਿਆਂ ਨੂੰ ਕਹਿੰਦੇ ਕਿ ਗੱਲ ਦੇ ਵਿੱਚ ਤਖਤੀ ਪਾ ਕੇ ਭੁਗਤਣੀ ਪਊਗੀ ਧਾਰਮਿਕ ਸਜ਼ਾ। ਦੇਖੋ ਪ੍ਰਵੀਨ ਜੀ, ਜਦੋਂ ਸੁਖਬੀਰ ਬਾਦਲ ਹੋਰਾਂ ਨੂੰ ਤਲਬ ਕੀਤਾ ਚੰਦੂ ਮਾਜਰੇ ਹੋਰਾਂ ਦੀ ਚਿੱਠੀ ਤੋਂ ਬਾਅਦ, ਉਹਨਾਂ ਦੇ ਮਾਫੀਨਾਮਾ ਨੂੰ ਵੀ ਸ਼ਿਕਾਇਤ ਪੱਤਰ ਤੋਂ ਬਾਅਦ ਤਲਬ ਕੀਤਾ ਜੀ, ਤਲਬ ਕਰਨ ਦੇ ਨਾਲ ਹੀ ਇਹ ਤੈਅ ਹੋ ਗਿਆ ਸੀ ਕਿ ਸੁਖਬੀਰ ਬਾਦਲ ਪੇਸ਼ ਹੋਣਗੇ ਤੇ ਉਸ ਪੇਸ਼ ਹੋਣ ਦੇ ਨਾਲ ਹੀ ਇਹ ਸਪਸ਼ਟ ਹੋ ਗਿਆ ਕਿ ਭਈ ਹੁਣ ਇਹਨਾਂ ਨੂੰ ਤਨਖਾਹੀਆ ਕਰਾ ਦਿੱਤਾ ਜਾਊਗਾ। ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀਗੇ ਕਿ ਇਹ ਤਾਂ ਹੋਣਾ ਹੀ ਆ ਹੁਣ ਕਿ ਤੁਸੀਂ ਆਪਣਾ ਮਤਲਬ ਕਿ ਚਾਹੇ ਉਹ ਕੱਚਾ ਪੱਕਾ ਹੀ ਹੈ, ਇੱਕ ਗੁਨਾਹ ਕਬੂਲਣ ਦਾ ਤੁਸੀਂ ਥੋੜਾ ਜਿਹਾ ਹਈਆ ਦਿਖਾਇਆ ਕਿ ਜੀ ਆਹ ਗਲਤੀਆਂ ਹੋਈਆਂ, ਅਣਜਾਣੇ ਚ ਤੁਸੀਂ ਕਹੋ ਚਾਹੇ ਜਾਣੇ ਚ ਕਹੋ, ਪਰ ਤੁਸੀਂ ਹੁਣ ਇਸ ਗੱਲ ਤੇ ਹੁੰਗਾਰਾ ਜਿਹਾ ਭਰ ਰਹੇ ਹੋ ਕਿ ਆਹ ਗਲਤੀਆਂ ਤਸਦੀਕ ਕੀਤੀਆਂ ਨੇ ਅਸੀਂ ਜੀ, ਇਸ ਲਈ ਅਸੀਂ ਪੇਸ਼ ਹੋਏ ਹਾਂ। ਸੋ ਉਸ ਹਵਾਲੇ ਨਾਲ ਜੇ ਗਲਤੀਆਂ ਤਸਦੀਕ ਹੋ ਗਈਆਂ, ਤੁਸੀਂ ਉਸ ਨੂੰ ਅਕਾਲ ਤਖਤ ਸਾਹਮਣੇ ਚਾਹੇ ਅਧੂਰਾ ਕਬੂਲ ਰਹੇ ਹੋ ਚਾਹੇ ਕੁਝ ਕਬੂਲ ਰਹੇ ਹੋ, ਤੁਸੀਂ ਉਸ ਗੱਲ ਤੇ ਆਏ ਹੋ ਜੀ, ਸੋ ਇਸ ਲਈ ਤੁਹਾਨੂੰ ਤਨਖਾਹੀਆ ਤਾਂ ਕਰਾਰ ਦਿੱਤਾ ਹੀ ਜਾਊਗਾ। ਪਰ ਇੱਕ ਸਧਾਰਨ ਸਿੱਖ ਤੋਂ ਕੋਈ ਕੁਤਾਹੀ ਹੋ ਜਾਵੇ, ਕੋਈ ਗੁਨਾਹ ਹੋ ਜਾਵੇ, ਕੋਈ ਮਰਿਆਦਾ ਭੰਗ ਹੋ ਜਾਵੇ ਤੇ ਉਹ ਅਕਾਲ ਤਖਤ ਸਾਹਿਬ ਮੂਹਰੇ ਪੱਲਾ ਅੱਡ ਕੇ ਅਰਜ਼ੋਈ ਕਰੇ ਤੇ ਉਸ ਤੋਂ ਬਾਅਦ ਉਸ ਨੂੰ ਕਿਹਾ ਜਾਂਦਾ ਕਿ ਬਈ ਇਸ ਭੁੱਲ ਬਖਸ਼ਾਉਣ ਦੇ ਲਈ ਹੁਣ ਤੂੰ ਮਤਲਬ ਕਿ ਤਨਖਾਹੀ ਆ, ਤੈਨੂੰ ਤਨਖਾਹ ਲਾਈ ਜਾਂਦੀ ਆ ਕਿ ਤੂੰ ਭਾਈ ਕੀਰਤਨ ਸਰਵਣ ਕਰ, ਤੂੰ ਬਾਣੀ ਪੜ੍ਹ, ਹੈ ਨਾ, ਤੂੰ ਲੰਗਰ ਚ ਸੇਵਾ ਕਰ, ਤੂੰ ਸਫਾਈ ਦੀ ਸੇਵਾ ਕਰ, ਤੂੰ ਜੋੜਿਆਂ ਦੀ ਸੇਵਾ ਕਰ, ਤੇ ਉਸ ਨੂੰ ਉਹ ਫਿਰ ਤਨਖਾਹ ਲਾ ਦਿੱਤੀ ਜਾਂਦੀ ਹੈ। ਹੁਣ ਉਸੇ ਵੱਲ ਆਪਾਂ ਗੱਲ ਕਰ ਰਹੇ ਸੀ ਕਿ ਹੁਣ ਇਹਨਾਂ ਨੂੰ ਵੀ ਤਨਖਾਹੀਆ ਕਰਾ ਦਿੱਤਾ ਜਾਊਗਾ, ਇਹਨਾਂ ਨੂੰ ਵੀ ਧਾਰਮਿਕ ਸਜ਼ਾ ਲਾਈ ਜਾਊਗੀ। ਪਰ ਪ੍ਰਵੀਨ ਜੀ, ਇੱਕ ਵੈਸੇ ਅਕਾਲ ਤਖਤ ਸਾਹਿਬ ਦੇ ਸਾਹਮਣੇ, ਗੁਰੂ ਦੇ ਸਾਹਮਣੇ, ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਕੋਈ ਵੱਡਾ ਛੋਟਾ ਨਹੀਂ ਹੈ। ਉੱਥੇ ਸਾਰੇ ਉਹਨਾਂ ਦੇ ਲਈ ਇੱਕ ਮਤਲਬ ਆਪਾਂ ਤਾਂ ਹੀ ਕਹਿੰਦੇ ਨਾ ਕਿ ਸੁਖਬੀਰ ਬਾਦਲ ਵੀ ਨਿਮਾਣੇ ਸਿੱਖ ਵਜੋਂ ਪੇਸ਼ ਹੋਇਆ। ਹਾਂਜੀ ਹਾਂਜੀ, ਬਿਲਕੁਲ। ਇਸੇ ਲਈ ਹੈ ਕਿ ਉਹਨੇ ਰੁਤਬੇ ਉਹਦੇ ਆਪਣੇ ਲਾਂਭੇ ਰੱਖੇ, ਇਹ ਆਪਾਂ ਕਹਿਣਾ ਚਾਹੁੰਦੇ ਹੁੰਦੇ। ਪਰ ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਹੁੰਦਾ, ਜਥੇਦਾਰ ਸਾਹਿਬ ਨੂੰ ਪਤਾ ਹੁੰਦਾ ਕਿ ਬਈ ਇਹ ਅਕਾਲੀ ਦਲ ਦਾ ਪ੍ਰਧਾਨ ਹੈ, ਇਹ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਹੈ, ਇਹ SGPC ਦੀ ਪ੍ਰਧਾਨ ਰਹੀ ਹੈ ਬੀਬੀ, ਹੈ ਨਾ, ਇਹ ਪੰਜਾਬ ਦਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਰਿਹਾ। ਸੋ ਇਹਦਾ ਮਤਲਬ ਤੁਸੀਂ ਕੌਮ ਦੇ ਰਾਹ ਦਸੇਰਾ ਵੀ ਬਣੇ ਹੋਏ ਹੋ, ਤੁਸੀਂ ਚਿਹਰਾ ਮੋਹਰਾ ਵੀ ਬਣੇ ਹੋਏ ਹੋ, ਹੈ ਨਾ, ਤੁਹਾਡਾ ਇੱਕ ਆਪਣਾ ਰੁਤਬਾ ਰਸੂਖ ਵੀ ਹੈ ਜੀ ਜੀ, ਬਿਲਕੁਲ। ਉਹ ਸਾਰੀ ਪ੍ਰਕਿਰਿਆ ਜਦੋਂ ਆਉਂਦੀ ਹੈ ਤਾਂ ਫਿਰ ਸਵਾਲ ਆਉਂਦਾ ਕਿ ਬਈ ਫਿਰ ਤੁਹਾਨੂੰ ਦੂਜਿਆਂ ਸਾਹਮਣੇ ਆਦਰਸ਼ ਬਣ ਕੇ ਪੇਸ਼ ਹੋਣਾ ਚਾਹੀਦਾ ਸੀ, ਤੁਹਾਨੂੰ ਉਸੇ ਰਿਦਮ ਦੇ ਵਿੱਚ ਆਪਣੀ ਕਾਰਵਾਈ ਚਲਾਉਣੀ ਚਾਹੀਦੀ ਸੀ, ਨਾ ਕਿ ਤੁਸੀਂ ਵੀ ਬਾਕੀਆਂ ਵਰਗੇ ਹੀ ਨਿਕਲਦੇ, ਹੈ ਨਾ। ਜੇ ਆਮ ਵਿਅਕਤੀ ਤੋਂ ਕੋਈ ਗਲਤੀ ਹੋ ਸਕਦੀ ਹੈ ਤਾਂ ਉਸ ਨੂੰ ਤਨਖਾਹੀਆ ਲਾਇਆ ਜਾ ਸਕਦਾ ਹੈ, ਤੁਹਾਨੂੰ ਤਾਂ ਫਿਰ ਗਲਤ ਤਖਤੀ ਪਾ ਕੇ ਸਜ਼ਾ ਭੁਗਤਣੀ ਪੈਣੀ ਆ, ਕਿਉਂਕਿ ਤੁਸੀਂ ਭਾਈ ਆਪਣਾ ਉਹ ਯਾਦ ਹੀ ਨਹੀਂ ਰੱਖਿਆ ਕਿ ਲੋਕ ਤੁਹਾਡੇ ਕਨੀ ਦੇਖ ਕੇ ਵੀ ਕਈ ਰਾਹ ਤੇ ਤੁਰਦੇ ਨੇ। ਸੋ ਇਹ ਇਸ ਲਈ ਮੈਨੂੰ ਯਾਦ ਆਉਂਦਾ ਬਰਨਾਲੇ ਵਾਲੀ ਕਾਰਵਾਈ ਜੀ, ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਸੀਗੇ ਤੇ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਵਾੜਤੀ,
ਪੁਲਿਸ ਵਾਲਿਆਂ ਦਾ ਹੁਕਮ ਦਿੱਤਾ ਹੂੰ ਤੇ ਨਤੀਜਾ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਗਲ 'ਚ ਤਖਤੀ ਪਾ ਕੇ ਭਾਈ ਸਜ਼ਾ ਭੋਗੋ। ਜੀ ਜੀ। ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਹੂੰ ਤੇ ਉਹਨਾਂ ਨੇ ਉਹ ਸਜ਼ਾ ਨਿਮਾਣੇ ਸਿੱਖ ਵਜੋਂ ਫਿਰ ਉੱਥੇ ਬੈਠ ਕੇ ਭੋਗੀ। ਉਹਨਾਂ ਨੇ ਉਹ ਪ੍ਰਕਿਰਿਆ ਦੇ ਵਿੱਚ ਮਤਲਬ ਕਿ ਜੋੜੇ ਸਾਫ਼ ਕਰਨ ਵਾਲੀ ਸੇਵਾ ਉਹ ਗਲ 'ਚ ਤਖਤੀ ਪਾ ਕੇ ਉਹਨਾਂ ਨੇ। ਇਸੇ ਤਰ੍ਹਾਂ ਬੂਟਾ ਸਿੰਘ ਸਾਨੂੰ ਸਭ ਨੂੰ ਚੇਤੇ ਆ ਕਿ ਬਾਹਾਂ ਖੜੀਆਂ ਕਰਕੇ ਗਲ 'ਚ ਤਖਤੀ ਪਾਈ ਹੋਈ ਬਾਹਾਂ ਖੜੀਆਂ ਕਰਕੇ ਉਹ ਸੇਵਾ ਨਿਭਾਉਂਦੇ ਸੀ। ਤੋਂ ਉਹਨਾਂ ਨੂੰ ਸਜ਼ਾ ਲੱਗੀ ਕਿਉਂਕਿ ਵੀ ਬੂਟਾ ਸਿੰਘ ਇੱਕ ਰੁਤਬੇਦਾਰ ਬੰਦਾ ਤੇ ਬੇਸ਼ੱਕ ਮਤਲਬ ਕਿ ਉਹ ਕਿਸੇ ਅਹੁਦੇ ਤੇ ਹੋਵੇ ਪਰ ਬਤੌਰ ਸਿੱਖ ਹੋਣ ਦੇ ਨਾਲ ਜੇ ਗਲਤੀ ਕੀਤੀ ਆ ਤਾਂ ਬਾਈ ਫਿਰ ਭੁਗਤਣੀ ਪਊਗੀ। ਫਿਰ ਮੈਂ ਪਾਪੀ ਤੂੰ ਬਖਸ਼ਣਹਾਰ ਉਹ ਤਖਤੀਆਂ ਪਾ ਕੇ ਹੁਣ ਸੁਖਬੀਰ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂ ਮਾਜਰਾ, ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਭੂੰਦੜ ਹੋਰੀ, ਢੀਂਡਸੇ ਹੋਰੀ, ਇਹ ਸਾਰੇ ਉਹ ਨੇ ਜਿਹੜੇ ਕਹਿੰਦੇ ਅਸੀਂ ਕੌਮ ਦੇ ਲੀਡਰ ਆ, ਜਿਹੜੇ ਕਹਿੰਦੇ ਕੌਮ ਦੀ ਅਗਵਾਈ ਕਰਦੇ ਆ ਅਸੀਂ ਅਕਾਲੀ ਦਲ ਦੇ ਸੇਵਾਦਾਰ ਨਹੀਂ, ਅਸੀਂ ਤਾਂ ਅਕਾਲੀ ਦਲ ਦੇ ਮਾਲਕ ਆ। ਤੇ ਹੁਣ ਜੇ ਤੁਸੀਂ ਉਹ ਚਿੱਠੀਆਂ ਦੇ ਰਾਹੀਂ ਹੀ ਸਹੀ, ਕੱਚੀ ਪੱਕੀਆਂ ਹੀ ਸਹੀ, ਜੇ ਕੁਝ ਗੁਨਾਹਾਂ ਤੇ ਉਂਗਲ ਧਰੀ ਆ ਤੇ ਫਿਰ ਹੁਣ ਅਕਾਲ ਤਖਤ ਸਾਹਿਬ ਵੱਲੋਂ ਇਹ ਤੈਅ ਆ ਕਿ ਇਹ ਦੋਏ ਧੜੇ, ਚਾਹੇ ਸੁਖਬੀਰ ਦੇ ਪਿੱਛੇ ਖੜਨ ਵਾਲੇ ਧੜੇ ਹੋਣ, ਚਾਹੇ ਸੁਖਬੀਰ ਦੇ ਸਾਹਮਣੇ ਖੜੇ ਵਾਲੇ ਲੀਡਰ ਹੋਣ, ਦੋਵਾਂ ਨੂੰ ਤਨਖਾਹ ਵੀ ਲਾਈ ਜਾਊਗੀ ਤੇ ਹੋ ਸਕਦਾ ਗੱਲ 'ਚ ਤਖਤੀ ਪੈਣੀ ਵੀ ਤੈਅ ਮੰਨੀ ਜਾ ਰਹੀ ਹੈ। ਜੀ ਬਿਲਕੁਲ। ਤੇ ਸ਼ਰਮਾ ਜੀ, ਜੇਕਰ ਜਿਵੇਂ ਤੁਸੀਂ ਨਾ ਦੋ ਹਵਾਲਿਆਂ ਦਾ ਜ਼ਿਕਰ ਕੀਤਾ ਕਿ ਇੱਕ ਤਾਂ ਬਰਨਾਲਾ ਤੇ ਇੱਕ ਬੂਟਾ ਸਿੰਘ, ਕਿ ਜਦੋਂ ਇਤਿਹਾਸਕ ਮਰਹਲੇ ਆਉਂਦੇ ਨੇ ਜਾਂ ਇਤਿਹਾਸਕ ਹਵਾਲੇ ਦਿੱਤੇ ਜਾਂਦੇ ਨੇ ਕਿ ਭਾਈ ਇਹਨਾਂ ਬੰਦਿਆਂ ਨੂੰ ਤਖਤੀਆਂ ਲਮਕਾ ਕੇ ਪੇਸ਼ ਹੋਣਾ ਪਿਆ, ਜੇਕਰ ਇਸੇ ਹੀ ਗੱਲ ਨੂੰ ਹੋਰ ਅੱਗੇ ਤੋਰ ਗਏ ਤੇ ਅਕਾਲੀ ਦਲ ਦਾ ਇਤਿਹਾਸ ਵੀ ਬਹੁਤ ਵੱਡਾ ਤੇ ਇਹਦੇ ਨਾਲ ਜਥੇਦਾਰ ਸਾਹਿਬਾਨ ਦਾ ਇਤਿਹਾਸ ਵੀ ਨਾਲ ਚੱਲਦਾ, ਆਪਾਂ ਦੇਖਿਆ ਪਿਛਲੇ ਕਈ ਸਦੀਆਂ ਤੋਂ, ਕਿ ਜਥੇਦਾਰ ਅਕਾਲੀ ਫੂਲਾ ਸਿੰਘ ਵਾਲੀ ਜਿਹੜੀ ਭੂਮਿਕਾ ਉਹ ਨਿਭਾਉਣ ਦਾ ਦਮ ਰੱਖਦੇ ਨੇ ਗਿਆਨੀ ਰਘਬੀਰ ਸਿੰਘ ਜੀ। ਇਹ ਲੰਮੇ ਸਮੇਂ ਤੋਂ, ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ, SGPC ਨੂੰ ਬਾਦਲ ਪਰਿਵਾਰ ਨੇ ਆਪਣੇ ਕੰਟਰੋਲ 'ਚ ਕੀਤਾ ਹੋਇਆ ਸੀ, ਜੀ ਮਤਲਬ ਆਪਾਂ ਨਹੀਂ ਕਹਿੰਦੇ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤੀ ਹੋਈ ਹੋਆ, ਅੱਜ ਦੀ ਤਰੀਕ 'ਚ ਵੀ ਇਹ ਸਵਾਲ ਅਜੇ ਵੀ ਖੜਾ। ਸੋ ਉਸ ਸਮੇਂ ਤੋਂ ਇਹ ਚੱਲਦਾ ਰਿਹਾ ਕਿ ਕੀ ਜਥੇਦਾਰ ਸਾਹਿਬ ਆਜ਼ਾਦ ਤੌਰ ਤੇ ਭੂਮਿਕਾ ਨਿਭਾ ਰਹੇ ਨੇ। ਉਸੇ ਚੋਂ ਉਹ ਮਾਫੀਨਾਮੇ ਵਾਲਾ ਸਵਾਲ ਪੈਦਾ ਹੋਇਆ ਨਾ, ਅੱਗੇ ਡੇਰਾ ਮੁਖੀ ਨੂੰ ਮਾਫੀ, ਉਹ ਸਾਰੀ ਪ੍ਰਕਿਰਿਆ ਉੱਥੋਂ ਹੀ ਖੜੀ ਹੋਈ ਹੈ ਨਾ ਉਹ। ਜੀ ਬਿਲਕੁਲ। ਸੋ ਇਸ ਲਈ ਹੁਣ ਦੋ ਪਾਸੇ ਆ, ਇੱਕ ਪਾਸੇ ਜਥੇਦਾਰ ਅਕਾਲੀ ਫੂਲਾ ਸਿੰਘ ਹੋਰਾਂ ਦੇ ਹਵਾਲੇ ਨਾਲ ਹੈ ਕਿ ਕੀ ਗਿਆਨੀ ਰਘਬੀਰ ਸਿੰਘ ਉਹ ਭੂਮਿਕਾ ਨਿਭਾ ਸਕਦੇ ਨੇ, ਦੂਏ ਪਾਸੇ ਸਵਾਲ ਬਾਦਲ ਟੱਬਰ ਲਈ ਤੇ ਬਾਗੀ ਅਕਾਲੀਆਂ ਲਈ ਵੀ ਹੈ ਕਿ ਕੀ ਉਹ ਮਹਾਰਾਜਾ ਰਣਜੀਤ ਸਿੰਘ ਵਾਂਗ ਨਿਮ ਕੇ ਆਉਣ ਦਾ ਦਮ ਰੱਖਦੇ ਨੇ, ਕਿ ਉਹਨਾਂ ਦੇ ਅੰਦਰ ਉਹ ਨਿਮਰਤਾ ਹੈਗੀ ਆ, ਕਿ ਉਹਨਾਂ ਦੇ ਅੰਦਰ ਉਹ ਝੁਕਾਅ ਹੈਗਾ ਜੋ ਜਥੇਦਾਰ ਮਤਲਬ ਕਿ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਨੇ ਦਿਖਾਇਆ ਸੀ। ਇਤਿਹਾਸ ਕਹਿੰਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਹੋਰਾਂ ਤੋਂ ਸਿੱਖ ਸਿਧਾਂਤਾਂ ਦੇ ਅਨੁਸਾਰ ਇੱਕ ਬੱਜਰ ਗਲਤੀ ਹੋ ਗਈ। ਜੀ ਹੁਣ ਇਤਿਹਾਸ ਦੇ ਵਿੱਚ ਦੋ ਤਿੰਨ ਚੀਜ਼ਾਂ ਪਈਆਂ ਨੇ, ਉਹਨਾਂ ਚੋਂ ਆਪਾਂ ਚਲੋ ਇਸ ਸੰਦਰਭ 'ਚ ਜੇ ਨਹੀਂ ਵੀ ਲੈਂਦੇ ਤਾਂ ਵੀ ਉਹਦਾ ਜ਼ਿਕਰ ਇਹ ਬਣਦਾ ਕਿ ਕੁਝ ਹਵਾਲਿਆਂ 'ਚ ਇਹ ਗੱਲ ਆਈ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਨਾਚਣੀ ਦਾ ਨਾਚ ਦੇਖ ਲਿਆ ਹੈ ਨਾ, ਕੁਝ ਇਸ ਹਵਾਲਿਆਂ ਨਾਲ ਵੀ ਆਈ ਕਿ ਉਹਨਾਂ ਨੇ ਉਹਦਾ ਵਿਆਹ ਦਾ ਚੱਕਰ ਪਿਆ ਜੀ, ਕੁਝ ਕਹਿੰਦੇ ਨਹੀਂ ਮਹਾਰਾਜਾ ਰਣਜੀਤ ਸਿੰਘ ਨੇ ਸਿਰ ਦਾੜੀ ਰੰਗੀ ਸੀ ਇਸ ਲਈ ਉਹਨਾਂ ਨੂੰ ਤਲਬ ਕੀਤਾ। ਆਪਾਂ ਇਹ ਤਿੰਨਾਂ ਨੂੰ ਲਾਂਭੇ ਰੱਖ ਕੇ ਆਪਾਂ ਇਸੇ ਗੱਲ ਤੇ ਆਉਂਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਸਿੱਖ ਸਿਧਾਂਤਾਂ ਦੇ ਹਵਾਲੇ ਨਾਲ ਇੱਕ ਬੱਜਰ ਗਲਤੀ ਹੋਈ। ਹੁਣ ਉਹ ਬੱਜਰ ਗਲਤੀ ਦੇ ਹਵਾਲੇ ਨਾਲ ਉਸ ਸਮੇਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ ਜਥੇਦਾਰ ਅਕਾਲੀ ਫੂਲਾ ਸਿੰਘ ਜੀ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ। ਹੁਣ ਮਹਾਰਾਜਾ ਰਣਜੀਤ ਸਿੰਘ ਮਤਲਬ ਸਿੱਖ ਰਾਜ ਦਾ ਮੋਢੀ ਹੈ। ਸਿੱਖ ਰਾਜ ਦੇ ਸਭ ਤੋਂ ਪਹਿਲੇ ਤੇ ਆਦਰਸ਼ ਰਾਜਿਆਂ ਦੇ ਵਿੱਚੋਂ ਜੇ ਕਿਸੇ ਦਾ ਜ਼ਿਕਰ ਆਉਂਦਾ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਦੇਸ਼ ਭਰ ਦੁਨੀਆ ਭਰ ਦੇ ਵਿੱਚੋਂ ਜ਼ਿਕਰ ਆਉਂਦਾ। ਹੁਣ ਉਹਨਾਂ ਦੇ ਖਜ਼ਾਨਿਆਂ ਚੋਂ, ਉਹਨਾਂ ਦੇ ਘਰਾਂ ਚੋਂ ਰਸਦ ਆਉਂਦੀ ਸੀ, ਗੁਰੂ ਘਰ ਦੇ ਵਿੱਚ ਸਾਰੇ ਪ੍ਰਸ਼ਾਦ ਵੰਡਣ ਦੀ, ਦੇਗ ਤਿਆਰ ਹੋਣ ਦੀ ਸਾਰੀ, ਤੇ ਉਹ ਨਿਤਨੇਮੀ ਤੌਰ ਤੇ ਮੱਥਾ ਟੇਕਣ ਵੀ ਦਰਬਾਰ ਸਾਹਿਬ ਆਉਂਦੇ ਸੀ। ਸੋ ਪਰ ਜਦੋਂ ਉਹਨਾਂ ਨੂੰ ਤਲਬ ਕੀਤਾ ਗਿਆ ਅਕਾਲ ਤਖਤ ਸਾਹਿਬ ਤੇ, ਉਹਨਾਂ ਦੇ ਅੰਦਰ ਕਿਤੇ ਉਹ ਰਾਜਾਪਣ ਜਾਗ ਗਿਆ। ਉਹਨਾਂ ਨੂੰ ਲੱਗਿਆ ਕਿ ਮੈਂ ਜਾਊਂਗਾ ਕਿਸੇ ਮੂਹਰੇ ਪੇਸ਼, ਹੁਣ ਮੇਰੇ ਮੂਹਰੇ ਤਾਂ ਹੋਰ ਪੇਸ਼ ਹੁੰਦੇ ਨੇ। ਸੋ ਉਹਨਾਂ ਨੇ ਉਸ ਗੱਲ ਨੂੰ ਅਣਗੌਲਿਆ ਕਰਤਾ ਜੀ। ਜਦੋਂ ਇਸ ਗੱਲ ਦੀ ਜਾਣਕਾਰੀ ਜਥੇਦਾਰ ਗਿਆਨੀ ਫੂਲਾ ਸਿੰਘ ਉਹਨਾਂ ਨੂੰ ਮਿਲੀ ਤੇ ਉਹਨਾਂ ਨੇ ਸੇਵਾਦਾਰਾਂ ਨੂੰ ਹਦਾਇਤ ਕਰਤੀ ਕਿ ਭਾਈ ਇਹਦੇ ਘਰ ਦੀ ਰਸਦ ਬੰਦ ਕਰ ਦਿਓ ਲੈਣੀ,
ਠੀਕ ਹੈ। ਠੀਕ ਹੈ ਨਾ, ਹਾਂ ਜੀ। ਇਹਦੀਆਂ ਸੇਵਾਵਾਂ ਹੁਣ ਨਹੀਂ ਲੱਗ ਸਕਦੀਆਂ। ਇਹ ਰਸਦ ਬੰਦ ਕਰੋ, ਸੰਗਤ ਦਾ ਜੋ ਤਿਲ ਫੁਲ ਆਉਂਦਾ ਉਹਦੇ ਨਾਲੇ ਆਪਾਂ ਆਪਣਾ ਸਾਰਾ ਨਿਭਾਓ। ਜੀ ਜੀ। ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਮੱਥਾ ਟੇਕਣ ਆਏ ਤੇ ਉਹਨਾਂ ਨੂੰ ਰੋਕਿਆ ਗਿਆ ਤੇ ਕਿਹਾ ਗਿਆ ਕਿ ਭਾਈ ਤੁਸੀਂ ਤਾਂ ਹੁਣ ਤਲਬ ਕਰਿਆ ਨਹੀਂ ਆਏ, ਤੁਸੀਂ ਤਾਂ ਸਿੱਖ ਸਿਧਾਂਤਾਂ ਦੇ ਉਲਟ ਖੜੇ ਹੋ ਗਏ, ਨਾ ਤੁਹਾਡੀ ਰਸਦ ਪ੍ਰਵਾਨ ਆ, ਨਾ ਤੁਸੀਂ ਪ੍ਰਵਾਨ ਹੋ। ਫਿਰ ਉਹਨੂੰ ਲੱਗਿਆ ਝਟਕਾ, ਅਹਿਸਾਸ ਹੋ ਗਿਆ। ਉਹਨਾਂ ਨੇ ਜਥੇਦਾਰ ਗਿਆਨੀ ਮਤਲਬ ਜਥੇਦਾਰ ਅਕਾਲੀ ਫੂਲਾ ਸਿੰਘ ਹੋਰਾਂ ਨਾਲ ਤਾਲਮੇਲ ਕੀਤਾ ਤੇ ਉਹਨਾਂ ਮੂਹਰੇ ਜਾ ਕੇ ਕਹਿੰਦੇ ਲਓ ਜੀ ਮੈਂ ਆ ਗਿਆ, ਦੱਸੋ ਕੀ ਕਰਨਾ। ਤੇ ਜਥੇਦਾਰ ਫੂਲਾ ਸਿੰਘ ਕਹਿੰਦੇ ਏਦਾਂ ਨਹੀਂ ਰਣਜੀਤ ਸਿੰਘ, ਅੱਛਾ ਪਹਿਲਾਂ ਗੱਲ ਤੇਰੇ ਮੇਰੇ ਚ ਸੀ, ਤੂੰ ਆ ਜਾਂਦਾ ਤੇ ਤੇਰੀ ਜੋ ਗੁਨਾਹ ਸੀ ਉਹਦੇ ਹਿਸਾਬ ਨਾਲ ਤੈਨੂੰ ਧਾਰਮਿਕ ਸਜ਼ਾ ਲੱਗਦੀ ਤੇ ਗੱਲ ਮੁੱਕ ਜਾਣੀ ਸੀ। ਤੂੰ ਹੁਣ ਇੱਕ ਹੋਰ ਗਲਤੀ ਕਰਕੇ ਆਇਆ ਜੀ, ਹੁਣ ਤੇਰੇ ਮੇਰੇ ਵਿਚਾਲੇ ਸੰਗਤ ਹੈ। ਅੱਛਾ, ਹੁਣ ਫੈਸਲਾ ਸੰਗਤ ਦੀ ਕਚਹਿਰੀ ਚ ਹੋਊਗਾ। ਠੀਕ ਹੈ। ਤੇ ਸਿੱਖ ਸਿਧਾਂਤ ਚ ਸੰਗਤ ਸਭ ਤੋਂ ਉੱਪਰ ਹੈ। ਤੇ ਇਸ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਰਣਜੀਤ ਸਿੰਘ ਇੰਨੀ ਤਰੀਕ ਨੂੰ ਆ ਜੀ, ਕਹਿੰਦੇ ਠੀਕ ਹੈ ਜੀ। ਮਹਾਰਾਜਾ ਰਣਜੀਤ ਸਿੰਘ ਨਿਮਾਣਾ ਹੋ ਕੇ ਸਿਰ ਝੁਕਾ ਕੇ ਅਕਾਲ ਤਖਤ ਸਾਹਿਬ ਦੇ ਮੂਹਰੇ ਖੜਾ ਜੀ। ਜਥੇਦਾਰ ਅਕਾਲੀ ਫੂਲਾ ਸਿੰਘ ਕਹਿੰਦੇ ਨੇ ਕਿ ਇਹਨੂੰ ਇਮਲੀ ਦੇ ਬੂਟੇ ਨਾਲ ਬੰਨ ਲਓ, ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਥੰਮਲੇ ਨਾਲ ਬੰਨਿਆ, ਬੰਨ ਕੇ ਕਹਿੰਦੇ ਇਹਦੇ ਕੋੜੇ ਮਾਰੋ। ਥੰਮਲੇ ਨਾਲ ਜਾਂ ਇਮਲੀ ਦੇ ਬੂਟੇ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਬੰਨ ਲਿਆ ਗਿਆ, ਚੋਲੇ ਲਾ ਦਿੱਤੇ ਗਏ, ਕੋੜੇ ਮਾਰਨ ਦੀ ਤਿਆਰੀ ਹੋ ਗਈ। ਉਹ ਸੀਸ ਝੁਕਾ ਕੇ ਖੜਾ ਕੇ ਮਾਰੋ ਕੋੜੇ, ਮੈਂ ਤਿਆਰ ਹਾਂ ਸਜ਼ਾ ਭੁਗਤਣ ਲਈ, ਮੈਂ ਗੁਨਾਹਗਾਰ ਹਾਂ। ਤੇ ਸੰਗਤ ਦੀਆਂ ਅੱਖਾਂ ਚੋਂ ਪਲ ਪਲ ਹੰਝੂ ਵਗਣ ਲੱਗ ਗਏ। ਅੱਛਾ ਜੀ ਜੀ। ਤੇ ਉਹ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਨੇ ਕਿ ਮਹਾਰਾਜ ਕੋੜੇ ਤਾਂ ਬਚ ਗਏ, ਜਥੇਦਾਰ ਸਾਹਿਬ ਕੋੜੇ ਤਾਂ ਲੱਗ ਗਏ। ਜਦੋਂ ਰਾਜਾ ਝੁਕ ਕੇ ਆ ਗਿਆ, ਸਹੀ ਗੱਲ, ਬਿਲਕੁਲ ਬਿਲਕੁਲ, ਤਖਤ ਸਾਹਿਬ ਮੂਹਰੇ ਆ ਕੇ ਝੁਕ ਗਿਆ, ਸਰਵਉੱਚ ਮੰਨ ਲਿਆ ਉਸਨੇ ਇਸ ਨੂੰ, ਔਰ ਆਪਾਂ ਉਸ ਨੂੰ ਬੰਨ ਕੇ ਉਹਦੇ ਕੱਪੜੇ ਲਹਾ ਲਏ ਤੇ ਤਾਂ ਕੋੜੇ ਤਾਂ ਲੱਗ ਗਏ। ਸੋ ਹੁਣ ਸਵਾਲ ਇੱਥੋਂ ਇਹ ਖੜਾ ਹੁੰਦਾ ਕਿ ਇੱਕ ਹੁੰਦਾ ਗੁਨਾਹ ਜੀ, ਇੱਕ ਹੁੰਦਾ ਉਹਨੂੰ ਕਬੂਲ ਕਰਨਾ। ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਤਲਬ ਕੀਤਾ ਗਿਆ ਤਾਂ ਉਹਨਾਂ ਨੂੰ ਦੱਸਿਆ ਗਿਆ ਹੋਣਾ ਕਿ ਭਾਈ ਇਸ ਗੁਨਾਹ ਦੇ ਕਾਰਨ ਤੁਹਾਨੂੰ ਤਲਬ ਕੀਤਾ ਜਾ ਰਿਹਾ। ਜੀ ਜੀ। ਇਹਦਾ ਮਤਲਬ ਗੁਨਾਹ ਤੋਂ ਮਹਾਰਾਜਾ ਰਣਜੀਤ ਸਿੰਘ ਵਾਕਫ ਸੀ, ਬਿਲਕੁਲ ਸਹੀ ਹੈ। ਪਰ ਉਹਨਾਂ ਨੇ ਉਹਦੇ ਬਾਵਜੂਦ ਵੀ ਆਪਣਾ ਗੁਨਾਹ ਜਨਤਕ ਕਬੂਲਣੋਂ ਕੰਨੀ ਕਤਰਾਈ। ਇਸ ਲਈ ਉਹਨਾਂ ਨੂੰ ਤਨਖਾਹੀਏ ਤੋਂ ਤਖਤੀ ਤੋਂ ਅੱਗੇ ਤੱਕ ਕੋੜਿਆਂ ਤੱਕ ਵਾਲਾ ਫੈਸਲਾ ਆਇਆ। ਤੇ ਹੁਣ ਇਹੀ ਸਵਾਲ ਬਾਦਲ ਪਰਿਵਾਰ ਤੋਂ ਲੈ ਕੇ ਚੰਦੂ ਮਾਜਰਾ, ਢੀਂਡਸਾ, ਸਾਰਿਆਂ ਦੇ ਪਰਿਵਾਰ ਮੂਹਰੇ ਖੜਾ। ਸੁਖਬੀਰ ਸਿੰਘ ਬਾਦਲ ਗਏ, ਇੱਕ ਚਿੱਠੀ ਦੇ ਕੇ ਆਏ ਜੀ। ਚੰਦੂ ਮਾਜਰੀ ਹੋਰੀ ਗਏ, ਇੱਕ ਚਿੱਠੀ ਦੇ ਕੇ ਆਏ। ਆ ਮੇਰੇ ਕੋਲ ਇੱਕ ਚਿੱਠੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ। ਇਹ ਚਿੱਠੀ 17 ਅਕਤੂਬਰ 2015 ਦੀ ਹੈ ਪ੍ਰਵੀਨ ਜੀ। ਜੀ ਜੀ। 17 ਅਕਤੂਬਰ 2015 ਨੂੰ ਜਿਸ ਸਮੇਂ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਬਰਗਾੜੀ ਕਾਂਡ ਜਾਂ ਡੇਰਾ ਮਾਫੀ ਵਾਲੇ, ਉਹ ਸਾਰੇ ਪ੍ਰਕਿਰਿਆ ਵਿੱਚੋਂ ਲੰਘਿਆ ਜਾ ਰਿਹਾ ਸੀ। ਉਸ ਸਮੇਂ 17 ਅਕਤੂਬਰ 2015 ਨੂੰ ਪ੍ਰਕਾਸ਼ ਸਿੰਘ ਬਾਦਲ ਇੱਕ ਪਛਤਾਪ ਵਾਲੀ ਚਿੱਠੀ ਲਿਖ ਕੇ ਦਰਬਾਰ ਸਾਹਿਬ ਲੈ ਕੇ ਜਾਂਦੇ ਨੇ। ਹਾਂਜੀ ਹਾਂਜੀ, ਬਿਲਕੁਲ। ਦਲਜੀਤ ਸਿੰਘ ਚੀਮਾ ਨਾਲ ਨੇ। ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਕਾਲ ਤਖਤ ਸਾਹਿਬ ਤੇ ਜਾਂਦੇ ਨੇ, ਗਿਆਨੀ ਗੁਰਬਚਨ ਸਿੰਘ ਨੂੰ ਇਹ ਪਛਤਾਪ ਵਾਲੀ ਚਿੱਠੀ ਸੌਂਪਦੇ ਨੇ। ਤੇ ਉਸ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆ ਕੇ ਪਛਤਾਪ ਦੇ ਲਈ ਅਖੰਡ ਪਾਠ ਸਾਹਿਬ ਰਖਾਏ ਜਾਂਦੇ ਨੇ। ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਨੇ। ਉਸ ਭੋਗ ਦੇ ਵਿੱਚ ਆ ਫੋਟੋ ਹੈ। ਠੀਕ ਹੈ ਜੀ। ਇਸ ਫੋਟੋ 'ਚ ਤੁਸੀਂ ਆ ਦੇਖ ਲਓ ਕਿ ਪ੍ਰਕਾਸ਼ ਸਿੰਘ ਬਾਦਲ ਵੀ ਬੈਠਾ, ਬੀਬੀ ਜਗੀਰ ਕੌਰ ਵੀ ਬੈਠੀ ਆ, ਹੈਨਾ, ਤੇ ਉਹਦੇ ਵਿੱਚ ਆ ਚੰਦੂ ਮਾਜਰਾ ਵੀ ਬੈਠੇ ਨੇ, ਆ ਦਲਜੀਤ ਸਿੰਘ ਚੀਮਾ ਵੀ ਬੈਠੇ ਨੇ। ਹਾਂਜੀ ਹਾਂਜੀ, ਬਿਲਕੁਲ। ਇਹਦਾ ਮਤਲਬ ਤੁਸੀਂ ਜੇ ਪਛਤਾਪ ਕਰ ਰਹੇ ਹੋ, ਚਾਹੇ ਦਰਬਾਰ ਸਾਹਿਬ ਜਾ ਕੇ ਅਕਾਲ ਤਖਤ ਸਾਹਿਬ ਦੀ ਚਿੱਠੀ ਦੇ ਕੇ, ਚਾਹੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਆ ਕੇ, ਤੁਹਾਨੂੰ ਆਪਣੀ ਗਲਤੀ ਦਾ ਪਤਾ ਸੀ। ਬਿਲਕੁਲ ਸਹੀ ਹੈ ਜੀ ਜੀ। ਪਰ ਤੁਸੀਂ ਉਸ ਗਲਤੀ ਨੂੰ ਸੰਗਤ ਸਾਹਮਣੇ ਕਬੂਲਣੋਂ ਭੱਜ ਰਹੇ ਹੋ। ਹੁਣ ਵੀ ਤੁਸੀਂ 4 ਗਲਤੀਆਂ ਦੇ ਹਵਾਲੇ ਨਾਲ ਗੋਲ-ਮੋਲ ਗੱਲਾਂ ਕਰ ਰਹੇ ਹੋ। ਜੀ ਜੀ, ਬਿਲਕੁਲ ਸਹੀ ਹੈ। ਸੋ ਇਸ ਲਈ ਚਾਹੇ ਬਾਦਲ ਦਾ ਟੱਬਰ ਹੈ, ਚਾਹੇ ਚੰਦੂ ਮਾਜਰੇ ਦਾ ਟੱਬਰ ਹੈ, ਚਾਹੇ ਢੀਂਡਸਿਆਂ ਦਾ ਟੱਬਰ ਹੈ, ਚਾਹੇ ਬਰਨਾਲੇ ਦਾ ਟੱਬਰ ਹੈ, ਚਾਹੇ ਜਗੀਰ ਕੌਰ ਹੋਰਾਂ ਦਾ ਟੱਬਰ ਹੈ, ਚਾਹੇ ਸਮੁੱਚਾ ਅਕਾਲੀ ਦਲ, ਚਾਹੇ ਦਲਜੀਤ ਸਿੰਘ ਚੀਮਾ ਹੋਰੀ ਨੇ, ਤੇ ਚਾਹੇ ਬਾਕੀ ਨੇ ਜਿਨ੍ਹਾਂ ਨੇ ਅਹੁਦੇ ਮਾਣੇ, ਰੁਤਬੇ ਮਾਣੇ। ਇਹਦਾ ਮਤਲਬ ਤੁਸੀਂ ਬੱਜਰ ਗਲਤੀ ਕੀਤੀ ਹੈ ਤੇ ਤੁਹਾਡਾ ਮਨ ਕਬੂਲਦਾ, ਪਰ ਜੀਭ ਤੇ ਲਿਆਉਣ ਤੋਂ ਡਰਦੇ ਹੋ, ਸੰਗਤ ਚ ਲਿਆਉਣ ਤੋਂ ਡਰਦੇ ਹੋ। ਇਹ 2015 ਤੋਂ ਤੁਸੀਂ ਇਹ ਕਰਦੇ ਆਏ ਹੋ। ਤੋ ਇਸ ਹਵਾਲੇ ਨਾਲ ਹੁਣ ਇੱਥੇ ਸਵਾਲ ਆ ਕੇ ਖੜਾ ਹੈ ਕਿ ਕੀ ਫਿਰ ਇਹਨਾਂ ਲਈ ਸਿਰਫ ਤਨਖਾਹੀਆ ਕਰਾਰ ਦਿੱਤਾ ਜਾਣਾ ਚਾਹੀਦਾ?
ਇਹ ਧਾਰਮਿਕ ਅਦਾਰੇ ਦੀ, ਧਾਰਮਿਕ ਸੰਸਥਾ ਦੀ, ਧਾਰਮਿਕ ਜਮਾਤ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦੀ ਅਗਵਾਈ ਕਰਦੇ ਕਰਦੇ ਇਸ ਕਦਰ ਦੀ ਰਾਜਨੀਤੀ ਕਰਨ ਲੱਗੇ। ਫਿਰ ਇਹਨਾਂ ਲਈ ਧਾਰਮਿਕ ਸਜ਼ਾ ਕਿ ਰਾਜਨੀਤਿਕ ਸਜ਼ਾ? ਬਿਲਕੁਲ ਸਹੀ ਹੈ। ਫਿਰ ਇਹਨਾਂ ਲਈ ਸਿਰਫ ਤਖਤੀ ਪਾਉਣ ਤੱਕ ਦੀ ਉਹ ਸਜ਼ਾ ਜਾਂ ਕੋੜੇ ਮਾਰਨ ਤੱਕ ਦੀ ਸਜ਼ਾ? ਕੀ ਜਥੇਦਾਰ ਫੂਲਾ ਸਿੰਘ ਵਰਗਾ ਫੈਸਲਾ ਜਥੇਦਾਰ ਗਿਆਨੀ ਰਘਬੀਰ ਸਿੰਘ ਚ ਦਮ ਹੈ ਕਿ ਉਹ ਕਹਿਣ ਕੇ ਬੰਨੋ ਇਹਨਾਂ ਨੂੰ ਥੰਮਲਿਆਂ ਨਾਲ, ਲਿਆਓ ਸੰਗਤ ਦੀ ਕਚਹਿਰੀ ਚ, ਫਿਰ ਸੰਗਤ ਕਰੇ ਫੈਸਲਾ ਕਿ ਹਾਂ ਮਾਫ ਕਰਨੇ ਆ ਕਿ ਨਹੀਂ ਕਰਨੇ? ਪਰ ਕੀ ਉੱਥੇ ਤੱਕ? ਇਹਦਾ ਮਤਲਬ ਤੁਸੀਂ ਪਛਤਾਵਾ ਆਪਣੀਆਂ ਚਿੱਠੀਆਂ ਚੁੱਕੀ ਫਿਰਦੇ ਹੋ, ਤੁਹਾਨੂੰ ਆਪਣੇ ਗੁਨਾਹਾਂ ਦਾ ਤਸਦੀਕ ਕਰ ਚੁੱਕੇ ਹੋ, ਬਸ ਉਹਨੂੰ ਜਨਤਕ ਕਰਨ ਤੋਂ ਡਰਦੇ ਹੋ, ਅਜੇ ਵੀ ਮੰਨਣ ਤੋਂ ਡਰਦੇ ਹੋ, ਅਜੇ ਵੀ ਸਪਸ਼ਟੀਕਰਨ ਵਾਲੀਆਂ ਚਿੱਠੀਆਂ ਹੀ ਦੇ ਰਹੇ ਹੋ। ਜੀ ਜੀ ਬਿਲਕੁਲ ਬਿਲਕੁਲ। ਸੋ ਇਸ ਲਈ ਹੁਣ ਸਭ ਤੋਂ ਵੱਡਾ ਸਵਾਲ, ਵੱਡੀ ਚੁਣੌਤੀ ਜਥੇਦਾਰ ਗਿਆਨੀ ਰਘਬੀਰ ਸਿੰਘ ਮੂਹਰੇ ਆ ਖਲੋਤੀ ਆ, ਤੇ ਕੀ ਉਹ ਜਥੇਦਾਰ ਫੂਲਾ ਸਿੰਘ ਵਾਲੀ ਭੂਮਿਕਾ ਨਿਭਾ ਸਕਣਗੇ? ਤੇ ਸਵਾਲ ਇੱਧਰ ਵੀ ਖੜਾ ਕਿ ਇਹਨਾਂ 'ਚ ਜਿਹੜੇ ਸੱਤਾ ਚੋਂ ਵੀ ਬਾਹਰ, ਸਿਸਟਮ ਚੋਂ ਵੀ ਬਾਹਰ, ਲੋਕਾਂ ਦੇ ਮਨਾਂ ਚੋਂ ਵੀ ਬਾਹਰ, ਕਿ ਉਹਨਾਂ ਦੇ ਅੰਦਰੋਂ ਰਾਜੇ ਵਾਲਾ ਕਣ ਨਿਕਲੂਗਾ ਕਿ ਨਹੀਂ? ਇਹ ਝੁਕ ਕੇ ਆ ਸਕਣਗੇ? ਮਹਾਰਾਜਾ ਰਣਜੀਤ ਸਿੰਘ ਦੇ ਪੈਰ ਜੋਗੇ ਵੀ ਮਤਲਬ ਬਣ ਕੇ ਉਸ ਤਰ੍ਹਾਂ ਨਿਮਰਤਾ ਨਾਲ ਆ ਸਕਣਗੇ? ਇਹ ਦੇਖਣ ਵਾਲੀ ਗੱਲ ਨਹੀਂ। ਬਿਲਕੁਲ ਸਹੀ ਹੈ। ਤੁਸੀਂ ਨਾ ਜਦੋਂ ਸਾਰਾ ਬਿਆਨ ਕਰ ਰਹੇ ਸੀਗੇ ਸਾਰੀ, ਤੇ ਉਹ ਇਸ ਤਰ੍ਹਾਂ ਤੁਸੀਂ ਬਿਆਨ ਕੀਤਾ ਜਿਵੇਂ ਇੱਕ ਫਿਲਮ ਕੋਈ ਚੱਲ ਰਹੀ ਹੋਵੇ, ਮਤਲਬ ਸ਼ਬਦ ਤੁਹਾਡੇ ਐਸੀ ਸੀ, ਤਰਤੀਬ ਐਸੀ ਸੀ। ਮੈਂ ਸੋਚ ਰਿਹਾ ਸੀਗਾ ਜਦੋਂ ਤੁਸੀਂ ਗੱਲ ਕਰ ਰਹੇ ਸੀਗੇ, ਮੈਂ ਸੋਚ ਰਿਹਾ ਸੀਗਾ ਕਿ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਤਾਂ ਉਹੀ ਹੈ, ਸਦੀਆਂ ਤੋਂ ਉਹੀ ਹੈ, ਔਰ ਉਹੀ ਹੈ, ਉਹ ਇਹਦੇ ਚ ਕੋਈ ਦੋ ਰਾਏ ਨਹੀਂ ਕਿ ਅੱਜ ਵੀ ਉਹ ਹੈ ਤੇ ਰਹਿਣੀ ਵੀ ਆ, ਆਪਾਂ ਰਹੀਏ ਨਾ ਹਾਂਜੀ। ਪਰ ਸਾਡੇ ਜਿਹੜੇ ਧਾਰਮਿਕ ਆਗੂ ਨੇ, ਜਿਹੜੇ ਸਿਆਸੀ ਆਗੂ ਨੇ, ਇਹਨਾਂ ਚ ਆਦਰਸ਼ਵਾਦ ਕੀ ਉਸ ਪੱਧਰ ਦਾ ਹੈ ਕਿ ਉਹਨੇ ਆਦਰਸ਼ਵਾਦੀ ਹੈਗੇ ਨੇ? ਇਹ ਵੱਡਾ ਸਵਾਲ ਹੈ। ਹਾਂ, ਗੱਲ ਇਹੀ ਹੈ ਜੀ। ਅਗਲੀ ਖਬਰ ਦੇ ਵੱਲ ਵਧ ਗਏ। ਸੰਸਦ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਹੋਇਆ। ਚਰਨਜੀਤ ਚੰਨੀ ਨੇ ਬੜੇ ਸ਼ਾਨਦਾਰ ਢੰਗ ਦੇ ਨਾਲ ਇਸ ਮੁੱਦੇ ਨੂੰ ਚੁੱਕਿਆ। ਆਪਾਂ ਕੱਲ ਵੀ ਗੱਲ ਕੀਤੀ ਸੀ ਇਸ ਮਾਮਲੇ ਦੇ ਉੱਤੇ, ਕਿ ਇਹ ਵੀ ਆਪਾਂ ਕਿਹਾ ਸੀ ਨਾਲ ਦੀ ਨਾਲ ਕਿ ਬੇਸ਼ੱਕ ਡਿਫੈਂਡ ਉਹਨਾਂ ਨੇ ਕਾਂਗਰਸ ਨੂੰ ਨਹੀਂ ਕੀਤਾ, ਪਰ ਦੇਸ਼ ਦੇ ਵਿੱਚ ਵਾਪਰੀਆਂ ਘਟਨਾਵਾਂ ਦਾ ਹਵਾਲਾ ਦੇ ਕੇ ਉਹਨਾਂ ਨੇ ਭਾਜਪਾ ਨੂੰ ਸ਼ੀਸ਼ਾ ਦਿਖਾਇਆ, ਜਿਹੜਾ ਕਿ ਕੰਮ ਹੈ ਵਿਰੋਧੀ ਧਿਰ ਦਾ। ਔਰ ਸੰਸਦ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਹੋ ਜਾਂਦਾ, ਪਰ ਕਹਿੰਦੇ ਹਰ ਪਾਸੇ ਚੰਨੀ ਚੰਨੀ ਹੋ ਜਾਂਦੀ। ਦੇਖੋ, ਅੰਮ੍ਰਿਤਪਾਲ ਸਿੰਘ ਹੋਰੀ ਡਿਬਰੂਗੜ੍ਹ ਜੇਲ੍ਹ ਚ ਬੰਦ ਹੈ ਤੇ ਗੈਰ ਹਾਜ਼ਰੀ ਦੇ ਵਿੱਚ ਵੀ ਇਹ ਸੰਸਦ ਚ ਉਹਨਾਂ ਦਾ ਜ਼ਿਕਰ ਹੁੰਦਾ। ਹਾਂਜੀ ਹਾਂਜੀ, ਇਹਦਾ ਮਤਲਬ ਉਸ ਦਾ ਹੈ। ਜੀ ਜੀ ਬਿਲਕੁਲ, ਹੈ ਨਾ। ਮਤਲਬ ਚਰਨਜੀਤ ਚੰਨੀ ਨੇ ਅੰਮ੍ਰਿਤਪਾਲ ਸਿੰਘ ਦੀ ਪੈਰਵੀ ਨਹੀਂ ਕੀਤੀ। ਨਹੀਂ, ਚਰਨਜੀਤ ਚੰਨੀ ਨੇ ਇਹ ਨਹੀਂ ਕਿਹਾ ਕਿ ਉਸ ਨੂੰ ਐਨਐਸਏ ਤਹਿਤ ਬੰਦ ਕਿਉਂ ਕੀਤਾ। ਬਿਲਕੁਲ ਬਿਲਕੁਲ, ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹਦੇ ਪਰ ਐਨਐਸਏ ਹਟਾਓ ਤੇ ਉਹਨੂੰ ਛੱਡੋ। ਨਹੀਂ ਕਿਹਾ, ਨਹੀਂ ਕਿਹਾ, ਸਹੀ ਹੈ। ਚਰਨਜੀਤ ਚੰਨੀ ਨੇ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਕੀਤਾ। ਉਹਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਹੱਕ ਹਕੂਕਾਂ ਦੀ ਗੱਲ ਕੀਤੀ ਹੈ। ਉਹਨਾਂ ਨੇ ਉਸ ਹਲਕੇ ਦੇ ਲੋਕਾਂ ਦੀ ਗੱਲ ਕੀਤੀ ਕਿ ਉਹਨਾਂ ਦੀ ਆਵਾਜ਼ ਕੌਣ ਬਣੂਗਾ ਜਿਨ੍ਹਾਂ ਨੇ ਆਪਣਾ ਨੁਮਾਇੰਦਾ ਜਿਤਾ ਕੇ ਭੇਜਿਆ। ਹੁਣ ਚਰਨਜੀਤ ਚੰਨੀ ਗੱਲ ਕਰ ਰਹੇ ਸੀਗੇ ਕਾਂਗਰਸ ਬਨਾਮ ਭਾਜਪਾ ਦੇ ਐਮਰਜੈਂਸੀ ਦੇ ਦੌਰ ਜੀ। ਉਹ ਕਹਿੰਦੇ ਸੀ ਕਿ ਭਾਜਪਾ ਵਾਲੇ ਸਾਡੇ ਤੇ ਦੋਸ਼ ਲਾਉਂਦੇ ਨੇ। ਬਿਲਕੁਲ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਆ। ਉਹ ਇਤਿਹਾਸ 'ਚ ਦਰਜ ਹੈ। ਉਹ ਕਾਂਗਰਸ ਉਹ ਤੋਂ ਮੰਨਫੀ ਨਹੀਂ ਹੋ ਸਕਦੀ, ਭੱਜ ਨਹੀਂ ਸਕਦੀ। ਬਿਲਕੁਲ, ਕਾਂਗਰਸ ਦੇ ਕਾਰੇ 84 ਵਾਲੇ ਕਾਰਿਆਂ ਤੋਂ ਕਾਂਗਰਸ ਹੁਣ ਬਚਾ ਨਹੀਂ ਕਰ ਸਕਦੀ। ਬਿਲਕੁਲ ਸਹੀ ਜੀ, ਠੀਕ ਹੈ ਨਾ। ਉਹ ਸਾਰੀ ਉਮਰ ਦਾ ਤੁਹਾਡੇ ਤੇ ਲੱਗੇ ਜੇ ਖੂਨ ਦੇ ਛਿੱਟੇ ਨੇ ਜਿਹੜੇ ਧੋਤੇ ਨਹੀਂ ਜਾਣੇ। ਸਹੀ। ਪਰ ਸਮੇਂ ਦੇ ਹਵਾਲੇ ਨਾਲ ਜਦੋਂ ਦੂਸਰੀਆਂ ਧਿਰਾਂ ਗਲਤੀ ਕਰਦੀਆਂ ਤਾਂ ਉਹਨਾਂ ਨੂੰ ਵਿਸ਼ੇਸ਼ਾ ਦਿਖਾਉਣਾ ਹੁੰਦਾ। ਸੋ ਚਰਨਜੀਤ ਚੰਨੀ ਨੇ ਉਹ ਕੰਮ ਕੀਤਾ ਜੀ। ਉਹਨਾਂ ਨੇ ਕਿਹਾ ਵੀ ਮਣੀਪੁਰ ਇਹ ਐਮਰਜੈਂਸੀ ਨਹੀਂ, ਯੂਪੀ ਹਾਥਰਸ ਇਹ ਐਮਰਜੈਂਸੀ ਨਹੀਂ, ਹਰਿਆਣੇ ਦੀਆਂ ਬੱਚੀਆਂ ਜਿਹੜੀਆਂ ਸੜਕਾਂ ਤੇ ਰੁੜੀਆਂ ਉਹ ਐਮਰਜੈਂਸੀ ਨਹੀਂ, ਕਿਸਾਨੀ ਸੜਕਾਂ ਤੇ ਰੁੜ ਰਹੀ ਆ, ਬੈਰੀਕੇਡ ਲਾ ਕੇ ਧੱਕਾ ਕਰ ਰਹੇ, ਉਹਨਾਂ ਨਾਲ ਗੋਲੀਆਂ ਭਰਾ ਰਹੇ ਹੋ, ਇਹ ਐਮਰਜੈਂਸੀ ਨਹੀਂ। ਪੰਜਾਬ ਦਾ ਇੱਕ ਪੁੱਤ ਗਾਇਕ ਮਾਰਿਆ ਜਾਂਦਾ ਸਿੱਧੂ ਮੂਸੇਵਾਲਾ ਪਰਿਵਾਰ ਇਨਸਾਫ ਦੀ ਐਮਰਜੈਂਸੀ ਨਹੀਂ। ਲੋਕ ਇੱਕ ਹਲਕੇ ਦੇ ਨੁਮਾਇੰਦੇ ਜਿਤਾ ਕੇ ਭੇਜਦੇ ਨੇ, ਤੁਸੀਂ ਐਨਐਸਏ ਤੱਕ ਅੰਦਰ ਰੱਖਿਆ, ਉਹ ਹਲਕੇ ਦੀ ਆਵਾਜ਼ ਕੌਣ ਬਣੂਗਾ, ਐਮਰਜੈਂਸੀ ਨਹੀਂ। ਹੁਣ ਜਦੋਂ ਇਹਦਾ ਜ਼ਿਕਰ ਕੀਤਾ ਤੇ ਤਦ ਕਾਂਗਰਸ ਦੇ ਅੰਦਰ ਇੱਕ ਅੰਮ੍ਰਿਤਪਾਲ ਸਿੰਘ ਦਾ ਬਿਨਾਂ ਨਾਮ ਲਿਆ ਜ਼ਿਕਰ ਆਉਣ ਤੇ ਵੀ ਕਾਂਗਰਸ ਦੀ ਇੱਕ ਲੇਅਰ ਦੇ ਅੰਦਰ ਇੱਕ ਨਵਾਂ ਖੌਫ ਪੈਦਾ ਹੋ ਗਿਆ ਕਿ ਲੈ ਵੀ ਆ ਤਾਂ ਲੀਕ ਤੋਂ ਹਟ ਕੇ ਗੱਲ ਹੋ ਗਈ। ਅੱਛਾ ਜੀ ਜੀ, ਠੀਕ ਹੈ ਨਾ। ਆਮ ਆਦਮੀ ਪਾਰਟੀ ਨੂੰ ਆਪਣਾ ਫਿਕਰ ਪੈ ਗਿਆ, ਮੁੱਖ ਮੰਤਰੀ ਨੂੰ ਜਦੇ ਬੋਲਣਾ ਪੈ ਗਿਆ। ਹਾਂਜੀ ਹਾਂਜੀ, ਆਪਾਂ ਇਕੱਲੇ ਗੱਲ ਕਰ ਸੀਗੇ, ਭਾਜਪਾ ਤਾਂ ਕੱਪੜਿਆਂ ਤੋਂ ਬਾਹਰ ਹੋ ਗਈ। ਰਵਨੀਤ ਬਿੱਟੂ ਤਾਂ ਮਤਲਬ ਟੱਪਣ ਲੱਗ ਪਿਆ ਮੇਜ਼ ਤੇ, ਉਹ ਤਾਂ ਬਾਹਰ ਆ ਗਿਆ। ਰਾਜਾ ਬੜਿੰਗ ਉਧਰੋਂ ਖੜਾ ਹੋ ਗਿਆ। ਪਰ ਇਹ ਸਾਰੇ ਵਰਤਾਰੇ ਦੇ ਵਿੱਚ ਸੰਸਦ ਤੋਂ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਘਰ ਤੱਕ ਜੀ, ਸੰਸਦ ਦੇ ਬਾਹਰ ਮੀਡੀਆ ਤੋਂ ਲੈ ਕੇ ਪੰਜਾਬ ਦੇ ਮੀਡੀਆ ਤੱਕ, ਦਿੱਲੀ ਦੀਆਂ ਸੜਕਾਂ ਤੋਂ ਲੈ ਕੇ ਪੰਜਾਬ ਦੀਆਂ ਗਲੀਆਂ ਮੁਹੱਲਿਆਂ ਤੱਕ ਚੰਨੀ ਚੰਨੀ ਹੋਈ ਪਈ। ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, ਕਹਿੰਦਾ ਕਿ ਚੰਨੀ ਫੇਰ ਚਰਚਾ 'ਚ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਦੇਖੋ, ਇਹ ਨਾ ਕੁਝ ਲੀਡਰਾਂ ਦੇ ਅੰਦਰ ਕਲਾ ਹੁੰਦੀ ਹੈ। ਹਾਂਜੀ,
ਚੰਨੀ ਇਹ ਕਲਾ ਦੀ ਮਹਾਰਤ ਰੱਖਦੇ ਨੇ ਕਿ ਉਹ ਸਾਊਪਣੇ ਦੇ ਨਾਲ ਵੀ ਇੰਨੀ ਤਿੱਖੀ ਚੁੰਡੀ ਵੱਢਦੇ ਨੇ ਕਿ ਸਾਹਮਣੇ ਵਾਲਾ ਲੀਡਰ ਤੜਫ ਕੇ ਰਹਿ ਜਾਂਦਾ, ਕਹਿੰਦਾ ਰਣਜੀਤ ਬਿੱਟੂ ਤੜਪਿਆ, ਹੈਨਾ। ਸੋ ਇਸ ਹਵਾਲੇ ਨਾਲ ਕਿ ਚੰਨੀ ਨੂੰ ਚਰਚਾ 'ਚ ਰਹਿਣਾ ਵੀ ਆਉਂਦਾ ਤੇ ਚੰਨੀ ਨੂੰ ਵਿਵਾਦਾਂ 'ਚ ਰਹਿਣਾ ਵੀ ਆਉਂਦਾ। ਹੁਣ ਇਹ ਹੋ ਸਕਦਾ ਹੈ ਕਿ ਚੰਨੀ ਹੋਰਾਂ ਨੇ ਇਸ ਸਾਰੀ ਸਕ੍ਰਿਪਟ ਨੂੰ ਉੱਥੇ ਪੜ੍ਹਨ ਤੋਂ ਪਹਿਲਾਂ ਆਪਣੇ ਲੀਡਰਾਂ ਨਾਲ ਸਾਂਝਾ ਨਾ ਕੀਤਾ ਹੋਵੇ। ਉਹਨੂੰ ਵੀ ਤਾਂ ਪਤਾ ਹੈ ਕਿ ਹਾਂ ਮੈਂ ਜੇ ਜ਼ਿਕਰ ਕਰੂੰਗਾ ਇਹ ਕਿੱਧਰ ਨੂੰ ਜਾਣੀ ਕਿੱਧਰ ਨੂੰ ਨਹੀਂ। ਹੋ ਸਕਦਾ ਉਸਨੇ ਆਪਣੇ ਆਕਾ ਨੂੰ ਦਿਖਾ ਕੇ ਹੀ ਇਹ ਗੱਲ ਬੋਲੀ ਹੋਵੇ, ਹੈਨਾ। ਹੁਣ ਬੇਸ਼ੱਕ ਕਾਂਗਰਸੀਆਂ ਦੇ ਕੁਝ ਬਿਆਨ ਆ ਰਹੇ ਨੇ ਤੇ ਚੰਨੀ ਵੀ ਇਸ ਮਸਲੇ ਤੇ ਹੁਣ ਚੁੱਪ ਨੇ, ਹੈਨਾ। ਪਰ ਪਹਿਲੇ ਦਿਨ ਤੁਸੀਂ ਪਿਛਲੇ ਦਿਨਾਂ ਤੋਂ ਝਾਤ ਮਾਰ ਕੇ ਦੇਖੋ, ਚੰਨੀ ਚਰਚਾ 'ਚ ਜੀ ਹਾਥੀ ਤੇ ਚੜ ਕੇ ਵੀ ਆਉਂਦੇ ਨੇ। ਚੰਨੀ ਚਰਚਾ ਦੇ ਵਿੱਚ ਸਰਕਾਰੀ ਘਰ ਦੀ ਕੰਧ ਭੰਨਣ ਦੇ ਮਾਮਲੇ 'ਚ ਵੀ ਆ ਜਾਂਦੇ ਨੇ, ਬਿਲਕੁਲ। ਚੰਨੀ ਚਰਚਾ 'ਚ ਬੱਕਰੀ ਚੋ ਕੇ ਵੀ ਆ ਜਾਂਦੇ ਨੇ ਤੇ ਮੰਜਾ ਬੁਣ ਕੇ ਵੀ ਆ ਜਾਂਦੇ ਨੇ, ਹੈਨਾ। ਪਰ ਚੰਨੀ ਵਿਵਾਦਾਂ 'ਚ ਵੀ ਆਉਂਦੇ ਨੇ, ਚੰਨੀ ਮੀਟੂ ਦੇ ਵਿਵਾਦ 'ਚ ਵੀ ਕਰਦੇ ਨੇ, ਹੈਨਾ। ਤੇ ਉਹ ਪਰ ਨਾ ਤਾਂ ਬੀਬੀ ਕੋਈ ਸਾਹਮਣੇ ਆਈ, ਨਾ ਚੰਨੀ ਦਾ ਕੋਈ ਬੋਲ ਸਾਹਮਣੇ ਆਇਆ। ਸਰਕਾਰੀ ਗਲਿਆਰਿਆਂ 'ਚ ਗੱਲਾਂ ਚੱਲੀਆਂ, ਬਾਅਦ ਚੋਂ ਕਹਿੰਦੇ ਜੀ ਮਾਫੀਨਾਮਾ ਹੋ ਗਿਆ, ਸਮਝੌਤਾ ਹੋ ਗਿਆ, ਨਿਬੜ ਗਿਆ। ਪਰ ਚੰਨੀ ਵਿਵਾਦਾਂ ਦੇ ਵਿੱਚ ਆਪਣੇ ਭਾਣਜੇ ਦੇ ਹਵਾਲੇ ਨਾਲ ਹੋਏ ਘੁਟਾਲਿਆਂ ਦੇ ਹਵਾਲੇ ਨਾਲ ਵੀ ਆਉਂਦੇ ਨੇ, ਹੈਨਾ। ਪਰ ਇਹ ਸਭ ਦੇ ਦਰਮਿਆਨ ਉਹ ਚਰਚਾ 'ਚ ਵੀ ਰਹਿੰਦੇ ਨੇ। 2 ਹਲਕਿਆਂ ਤੋਂ ਚੋਣ ਲੜੀ, 2 ਤੋਂ ਹਾਰ ਗਏ, ਪਰ ਬੰਦੇ 'ਚ ਕੁਛ ਤਾਂ ਹੋਊਗਾ ਨਾ ਜਿਹੜਾ ਇੱਕ ਆਜ਼ਾਦ ਉਮੀਦਵਾਰ ਤੋਂ ਸ਼ੁਰੂ ਹੋ ਕੇ, ਹੈਨਾ, ਵਿਰੋਧੀ ਧਿਰ ਦੇ ਲੀਡਰ ਤੋਂ ਲੈ ਕੇ ਮੰਤਰੀ ਤੋਂ ਹੁੰਦਾ ਹੋਇਆ ਮੁੱਖ ਮੰਤਰੀ ਤੱਕ ਬਣਿਆ ਤੇ ਹੁਣ ਮੈਂਬਰ ਪਾਰਲੀਮੈਂਟ ਹੈ। ਉਸੇ ਚੰਨੀ ਦੇ ਹਵਾਲੇ ਨਾਲ ਜਿਹਨੂੰ ਕਮਜ਼ੋਰ 3 ਮਹੀਨੇ ਵਾਲਾ ਮੁੱਖ ਮੰਤਰੀ ਕਹਿੰਦੇ ਸੀ, ਜਦੋਂ ਪ੍ਰਧਾਨ ਮੰਤਰੀ ਨੂੰ ਲਲਕਾਰਿਆ ਨਾ, ਕਿ ਜਦੋਂ ਪ੍ਰਧਾਨ ਮੰਤਰੀ ਨੇ ਇੱਥੇ ਪਠਾਨਕੋਟ ਦੇ ਪੁਲ ਦੇ ਉੱਤੇ ਵਾਪਸ ਮੁੜਨ ਲੱਗੇ ਕਿਹਾ ਕਿ ਕਹਿ ਦਿਓ ਆਪਣੇ ਮੁੱਖ ਮੰਤਰੀ ਕੋ ਧੰਨਵਾਦ, ਮੈਂ ਜਿੰਦਾ ਵਾਪਿਸ ਲੌਟ ਰਹਾ ਹੂੰ, ਤਾਂ ਚੰਨੀ ਹੋ ਗਿਆ ਸਿੱਧਾ। ਕਹਿੰਦਾ ਹੁਣ ਤੁਸੀਂ ਕੀ ਚਾਹੁੰਦੇ ਸੀ, ਮੈਂ ਕਿਸਾਨਾਂ ਤੇ ਮਜ਼ਦੂਰਾਂ ਦੇ ਡਾਂਗ ਫੇਰਾਂ, ਮੈਂ ਨਹੀਂ ਫੇਰਦਾ। ਕਹਿੰਦਾ ਉਹੀ ਤੁਸੀਂ ਡਰਾਮੇ ਨਾ ਕਰੋ, ਤੁਸੀਂ ਉਹਨਾਂ ਦੇ ਰੁਕੇ ਥੋੜਾ ਰੁਕੇ, ਤੁਸੀਂ ਤਾਂ ਨਹੀਂ ਰੈਲੀ 'ਚ ਗਏ, ਤੁਹਾਡੀ ਰੈਲੀ 'ਚ ਤਾਂ ਇਕੱਠੇ ਨਹੀਂ ਸੀ ਜੀ। ਬਿਲਕੁਲ, ਤੁਸੀਂ ਤਾਂ ਮੁੜੇ ਹੋ। ਉਹ ਸਟੈਂਡ ਸਾਰੇ ਪੰਜਾਬ ਨੇ ਚਲਾਇਆ, ਬਿਲਕੁਲ। ਅੱਜ ਫੇਰ ਚੰਨੀ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ, ਪਰ ਉਹਨਾਂ ਦੀ ਜਿਹੜੀ ਦਲੀਲ ਹੈ ਕਿ ਚੁਣੇ ਹੋਏ ਨੁਮਾਇੰਦੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ, ਉਹਦੇ ਨਾਲ ਸਹਿਮਤ ਲੋਕ, ਉਸ ਹਲਕੇ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਨੂੰ ਉੱਥੇ ਉਹਨਾਂ ਦਾ ਮੁੱਦਾ ਚੁੱਕਣ ਦਾ ਹੱਕ ਹੈ। ਉਸ ਨੁਕਤੇ ਤੋਂ ਚੰਨੀ ਹੋਈ ਪਈ ਆ ਤੇ ਚੰਨੀ ਨੂੰ ਚਰਚਾ 'ਚ ਰਹਿਣਾ ਆਉਂਦਾ ਤੇ ਆਪਣੀ ਗੱਲ ਕਹਿਣੀ ਵੀ ਆਉਂਦੀ ਆ ਤੇ ਵਿਰੋਧੀਆਂ ਨੂੰ ਚੂੜੀ ਵੱਢਣੀ ਵੀ ਆਉਂਦੀ ਆ, ਤੜਫਾਉਣਾ ਵੀ ਆਉਂਦਾ। ਹੁਣ 13 ਮੈਂਬਰ ਪਾਰਲੀਮੈਂਟਾਂ 'ਚੋਂ ਚਾਹੇ ਵੀਡੀਓ ਸਭ ਦੀਆਂ ਕੱਟ ਕੇ ਪੈ ਰਹੀਆਂ, ਚਰਚਾ ਚੰਨੀ ਆ ਅਜੇ। ਹਾਂਜੀ, ਬਿਲਕੁਲ। 13 ਦੇ ਵਿੱਚੋਂ ਮੈਂਬਰ ਜਿਹੜੇ ਪਾਰਲੀਮੈਂਟ ਨੇ ਉਹਨਾਂ ਦੇ ਵਿੱਚੋਂ ਹਰਸਿਮਰਤ ਕੌਰ ਬਾਦਲ ਜਿਹੜੇ ਚੌਥੀ ਵਾਰ, ਔਰ ਜੇ ਦੇਖਿਆ ਜਾਵੇ ਸੰਸਦ ਦੇ ਵਿੱਚ ਹਾਂਜੀ ਬਿੱਟੂ, ਜਗਨੀਤ ਬਿੱਟੂ ਚਾਹੇ ਹਾਰਿਆ ਵਾ, ਹਾਂਜੀ ਉਹ ਵੀ ਚੌਥੀ ਵਾਰ, ਹਾਂਜੀ ਉਹ ਚੌਥੀ ਵਾਰੇ ਬੈਠਾ, ਉਹ ਵੀ ਚੌਥੀ ਵਾਰ ਬੈਠਾ। ਪਰ ਰੌਲਾ ਵਾਰ ਦਾ ਥੋੜਾ, ਰੌਲਾ ਤੇ ਇਹ ਵੀ ਤੁਸੀਂ ਆਪਣੀ ਗੱਲ ਕਿਸ ਤਰੀਕੇ ਨਾਲ ਰੱਖਦੇ ਹੋ। ਮੁੱਖ ਮੰਤਰੀ ਸਾਹਿਬ ਤੇ ਰਾਜਪਾਲ ਦੇ ਵਿਚਾਲੇ ਕਹਿੰਦੇ ਫਿਰ ਤਣ ਗਈਆਂ ਸ਼ਬਦੀ ਤਲਵਾਰਾਂ। ਇੱਕ ਦਿਨ ਆਪਾਂ ਪਹਿਲਾਂ ਵੀ ਚਰਚਾ ਕੀਤੀ ਸੀ ਜਦੋਂ ਸੁਪਰੀਮ ਕੋਰਟ ਤੋਂ ਦੋਨਾਂ ਨੂੰ ਪਈਆਂ ਸੀ ਝਾੜਾਂ। ਆਪਾਂ ਚਰਚਾ ਉਸ ਦਿਨ ਵੀ ਕੀਤੀ ਸੀ ਪ੍ਰਵੀਨ ਜੀ, ਜਦੋਂ ਰਾਸ਼ਟਰਪਤੀ ਸਾਹਿਬ ਵੱਲੋਂ ਬਿੱਲ ਖਾਰਜ ਹੋਇਆ। ਹਾਂਜੀ, ਬਿਲਕੁਲ। ਉਸ ਸਮੇਂ ਵੀ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀਗਾ ਕਿ ਇਹ ਸਾਰੀ ਕਰਤੂਤ ਰਾਜਪਾਲ ਦੀ ਹੈ, ਉਹ ਨਹੀਂ ਚਾਹੁੰਦਾ ਕਿ ਹਾਂ ਚੁਣਿਆ ਹੋਇਆ ਨੁਮਾਇੰਦਾ ਬਣੇ, ਉਹ ਮਤਲਬ ਸਿਲੈਕਟਡ ਹੀ ਕੰਮ ਕਰਨਾ ਚਾਹੁੰਦੇ ਨੇ, ਇਲੈਕਟਡ ਨੂੰ ਨਹੀਂ ਕੰਮ ਕਰਨ ਦੇਣਾ ਚਾਹੁੰਦੇ। ਇਸ ਹਵਾਲੇ ਨਾਲ ਹੁਣ ਫੇਰ ਇੱਕ ਵਾਰ ਦੁਬਾਰਾ ਅਸਲ 'ਚ ਰਾਜਪਾਲ ਹੋਰਾਂ ਨੇ ਮੁੜ ਕੇ ਰੁਖ ਕੀਤਾ ਜੀ ਸਰਹੱਦੀ ਖੇਤਰਾਂ ਦਾ। ਠੀਕ ਹੈ ਜੀ, ਸਰਹੱਦੀ ਖੇਤਰਾਂ ਦੇ ਦੌਰੇ ਤੇ ਨੇ ਤੇ ਮੁੱਖ ਮੰਤਰੀ ਸਾਹਿਬ ਮੀਡੀਆ ਨੇ ਸਵਾਲ ਪੁੱਛ ਲਏ, ਹੈ ਨਾ, ਕਿ ਜਨਾਬ ਰਾਜਪਾਲ ਸਾਹਿਬ ਨੇ ਥੋੜਾ ਬਿੱਲ ਵੀ ਮੋੜਤਾ ਜਾਂ ਉੱਥੋਂ ਵਾਪਸ ਆ ਗਿਆ, ਤੁਸੀਂ ਅਗਲੀ ਗੱਲ। ਉਹ ਕਹਿੰਦਾ ਯਾਰ ਕੀ ਕਹਾਂ ਮੈਂ ਕਿ ਰਾਜਪਾਲ ਨੂੰ ਕਹਿੰਦਾ ਆਦਤ ਪਏਗੀ, ਮਤਲਬ ਕਿ ਮੇਰੇ ਨਾਲ ਪੰਗੇ ਲੈਣ ਦੀ, ਉਹ ਹਟਦਾ ਹੀ ਨਹੀਂਗਾ, ਸਾਡੇ ਸਿਸਟਮ ਨੂੰ ਚੱਲਣਾ ਹੀ ਨਹੀਂ ਦਿੰਦਾ, ਹੈ ਨਾ। ਉਹ ਕਹਿੰਦੇ ਕਿ ਇਹ ਰਾਜਪਾਲ ਦਾ ਕੀਤਾ ਧਰਾ ਜਿਹੜਾ ਬਿੱਲ, ਉਹ ਕਹਿੰਦੇ ਕਿ ਕਿਉਂਕਿ ਉਹਨੂੰ ਚਾਂਸਲਰ ਦੀ ਕੁਰਸੀ ਨਾਲ ਚਿਪਕੇ ਰਹਿਣ ਦੀ ਆਦਤ, ਕਹਿੰਦੇ 3 ਵਾਰ ਦਾ ਹਾਰਿਆ ਬੰਦਾ ਹੁਣ ਸਾਡੇ ਤੇ ਰਾਜ ਕਰ ਰਿਹਾ। ਉਹ ਅੱਛਾ। ਤੇ ਇਹ ਸਾਰੇ ਹਵਾਲੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਕਹਿੰਦੇ ਰਾਜਸਥਾਨ ਦਾ ਬਾਰਡਰ ਜਿਹੜਾ ਪਾਕਿਸਤਾਨ ਨਾਲ ਲੱਗਦਾ ਸਾਡੇ ਨਾਲੋਂ ਕਿਤੇ ਜ਼ਿਆਦੇ ਆ, 4 ਗੁਣਾ ਜ਼ਿਆਦੇ ਆ, ਤੇ ਉੱਥੇ ਦਾ ਰਾਜਪਾਲ ਕਿੰਨੇ ਕੁ ਦੌਰੇ ਕਰਦਾ ਬਾਰਡਰ ਦੇ, ਤੇ ਸਾਡੇ ਵਾਲਾ ਕਹਿੰਦੇ ਰੋਜ਼ ਤੁਰਿਆ ਰਹਿੰਦਾ, ਹੈ ਨਾ। ਤੇ ਕਹਿੰਦੇ ਤੁਰਿਆ ਥੋੜਾ ਰਹਿੰਦਾ, ਫਿਰ ਮੇਰੀ ਅੱਧੀ ਸਰਕਾਰ ਦੇ ਅਧਿਕਾਰੀ ਅਮਲੇ ਫਾਲੇ ਨਾਲ ਲੈ ਕੇ ਤੁਰ ਪੈਂਦਾ। ਜਦੋਂ ਰਾਜਪਾਲ ਜਾਊਗਾ ਤਾਂ ਉਹ ਸੰਵਿਧਾਨ ਕਹਦੇ ਦੇ ਹਵਾਲੇ ਨਾਲ ਸਾਰਾ ਫਿਰ ਉਹ ਲੱਗਦਾ ਨਾ, ਰੂਟ ਵੀ ਲੱਗਦਾ ਤੇ ਸਾਰਾ ਕੁਝ ਸਾਰਾ ਹਾਂ ਪ੍ਰੋਟੋਕੋਲ ਦੇ ਅਨੁਸਾਰ। ਤੇ ਉਹ ਕਹਿੰਦੇ ਕਿ ਅੱਧੀ ਜਿਹੜੀ ਸਰਕਾਰ ਲੈਂਦਾ ਮੇਰਾ ਕੰਮ ਸਾਰਾ ਵਿਗੜ ਜਾਂਦਾ, ਕੰਮ ਨਹੀਂ ਕਰਨ ਦਿੰਦਾ। ਸੋ ਇਸ ਲਈ ਸਿੱਧੇ ਹੋ ਗਏ ਮੁੱਖ ਮੰਤਰੀ ਰਾਜਪਾਲ ਨੂੰ, ਤੇ ਜਿੱਥੋਂ ਇਸ਼ਾਰਾ ਮਿਲ ਗਿਆ ਤਾਂ ਦੁਬਾਰਾ ਤਣਾਅ ਵਾਲਾ ਮਾਹੌਲ ਬਣ ਸਕਦਾ।
ਤੇ ਇਧਰ ਜਵਾਬ ਤੇ ਰਾਜਪਾਲ ਵੀ ਆ ਗਏ, ਕਹਿੰਦੇ ਕੀ ਕਹੀ ਜਾਂਦਾ, 3 ਵਾਰ ਹਾਰਿਆ, 3 ਵਾਰ ਹਾਰਿਆ, 8 ਵਾਰ ਚੋਂ 3 ਵਾਰ ਹਾਰਿਆ, 5 ਵਾਰ ਜਿੱਤਿਆ ਮੈਂ, ਉਹ ਅੱਛਾ। ਹੈ ਨਾ। ਤੇ ਕਹਿੰਦਾ ਕਿ ਆਹ ਕੀ ਹੁੰਦਾ ਕਿ ਹਾਂ ਰਾਸ਼ਟਰਪਤੀ ਨੇ ਖਾਰਜ ਕਰਤਾ ਤਾਂ ਹੁਣ ਮੇਰੇ ਗੱਲ ਕਿਉਂ ਪੈਂਦੇ ਹੋ। ਤੇ ਕਹਿੰਦਾ ਮੈਂ ਤਾਂ ਤੁਹਾਡੇ ਕੰਮ ਕਰਾਉਣਾ, ਵੈਸੇ ਕੰਮ ਕੋਈ ਨਹੀਂ ਕਰਾਇਆ ਪੰਜਾਬ ਦਾ। ਨਹੀਂ ਬਿਲਕੁਲ, ਹੈ ਨਾ। ਸੋ ਪਰ ਰਾਜਪਾਲ ਮਤਲਬ ਜਦੋਂ ਗੱਲਾਂ ਸੁਣਾਉਂਦਾ ਤਾਂ ਐਂ ਲੱਗਦਾ ਕਿ ਪੰਜਾਬ ਦਾ ਅਸਲੀ ਪੁੱਤੇ ਮੈਂ ਕਈ ਸੈਮੀਨਾਰਾਂ ਦੇ ਵਿੱਚ 1-2 ਸਾਹਿਤਕ ਸਮਾਗਮਾਂ 'ਚ ਹਿੱਸਾ ਲੈਣ ਦਾ ਮੌਕਾ ਮਿਲਿਆ ਤਾਂ ਉੱਥੇ ਐਂ ਜਚਾਉਂਦਾ ਕਿ ਜਿਵੇਂ ਪੰਜਾਬ ਦਾ ਸਕਾ ਪੁੱਤ ਨਹੀਂ ਹੈ। ਅੱਛਾ, ਹੈ ਨਾ। ਤੇ ਪਰ ਪੰਜਾਬ ਦੇ ਲਈ ਕੀਤਾ ਕੁਛ ਨਹੀਂ ਰਾਜਪਾਲ ਬਣ ਕੇ ਵੀ। ਤਾਂ ਹੁਣ ਇਸ ਮਸਲੇ ਤੇ ਦੋਵਾਂ 'ਚ ਤਣਾਤਣੀ ਹੋ ਗਈ ਤੇ ਹੁਣ ਰਾਜਪਾਲ ਸਿੱਧਾ ਹੋ ਗਿਆ, ਕਹਿੰਦਾ ਵੀ ਅਸਲ 'ਚ ਤੁਹਾਡਾ ਮੁੱਖ ਮੰਤਰੀ ਮੈਨੂੰ ਪਸੰਦ ਨਹੀਂ ਕਰਦਾ, ਉਹ ਮੇਰੇ ਤੋਂ ਚਿੜਦਾ, ਮੈਨੂੰ ਦੇਖਣਾ ਨਹੀਂ ਚਾਹੁੰਦਾ। ਤੇ ਕਹਿੰਦੇ ਕਿ ਇਹ ਰਾਸ਼ਟਰਪਤੀ ਸਾਹਿਬ ਨੇ ਫੈਸਲਾ ਲਿਆ, ਰਾਸ਼ਟਰਪਤੀ ਸਾਹਿਬ ਨੇ ਕਿਹਾ ਕਿ ਜਿਉਂ ਦੀ ਤਿਉਂ ਸਥਿਤੀ ਰੱਖੋ। ਜਿਉਂ ਦੀ ਤਿਉਂ ਸਥਿਤੀ ਦਾ ਮਤਲਬ ਇਹ ਹੈ ਕਿ ਹੁਣ ਯੂਨੀਵਰਸਿਟੀਆਂ ਚਾਂਸਲਰ ਮੈਂ ਹੀ ਰਹੂੰਗਾ। ਤੇ ਕਹਿੰਦਾ ਮੁੱਖ ਮੰਤਰੀ ਥੋੜਾ ਛੇਤੀ ਚਾਂਸਲਰ ਬਣਨਾ ਚਾਹੁੰਦਾ। ਤਾਂ ਹੁਣ ਦੋਏ ਪਾਸਿਓਂ ਬੋਲ ਬੁਲਾਲੇ ਸ਼ੁਰੂ ਹੋ ਗਏ ਤੇ ਫਿਰ ਇਹ ਕੀ ਲਵ ਲੈਟਰਾਂ ਤੱਕ ਜਾਊਗੀ ਕਹਾਣੀ, ਕੀ ਇਹ ਕੋਰਟ ਕਚਹਿਰੀ ਤੱਕ ਜਾਊਗੀ ਕਹਾਣੀ ਹੈ। ਪਰ ਸ਼ਬਦੀ ਤਲਵਾਰਾਂ ਤਣ ਗਈਆਂ ਨੇ ਤੇ ਫਿਕਰਮੰਦੀ ਇੱਕ ਵਾਰ ਫੇਰ ਉਹੀ ਹੈ ਕਿ ਇਸ ਲੜਾਈ 'ਚੋਂ ਹਮੇਸ਼ਾ ਨੁਕਸਾਨ ਸੂਬੇ ਦਾ ਹੋਇਆ, ਪੰਜਾਬ ਦਾ ਹੋਇਆ, ਭਲਾ ਨਹੀਂ ਹੁੰਦਾ। ਇਹ ਮੈਨੂੰ ਸਮਝ ਨਹੀਂ ਆਉਂਦੀ ਕਈ ਵਾਰੀ ਨਾ, ਤੁਸੀਂ ਮੁੱਖ ਮੰਤਰੀ ਸਾਹਿਬ ਦੀ ਜੇ ਗੱਲ ਕਰ ਲਈਏ, ਚਲੋ ਰਾਜਪਾਲ ਸਾਹਿਬ ਤੋਂ ਤਾਂ ਕੋਈ ਉਮੀਦ ਹੀ ਨਹੀਂ ਹੈ, ਉਹ ਤਾਂ ਆਪਾਂ ਜਿੱਦੇ ਉਹ ਅਪੁਆਇੰਟ ਹੋਏ ਸੀ ਉਦੋਂ ਹੀ ਉਹਨਾਂ ਦਾ ਸਾਰਾ ਆਪਾਂ ਗੱਲਬਾਤ ਕੀਤੀ ਸੀਗੀ ਕਿ ਕਿਹੋ ਜਿਹਾ ਪਿਛੋਕੜ ਆ, ਕਿਵੇਂ ਆਏ ਨੇ, ਕਿ ਜਿੱਥੇ ਪਹਿਲਾਂ ਸੀਗੇ ਉੱਥੇ ਕਿਹੜਾ ਉਹਨਾਂ ਦੀ ਰੋਜ਼ ਸੁਣਵਾਈ ਸੀ। ਹਾਂਜੀ ਬਿਲਕੁਲ। ਪਰ ਮੁੱਖ ਮੰਤਰੀ ਸਾਹਿਬ ਨੂੰ ਟਕਰਾਅ ਤੋਂ ਬਚਣਾ ਚਾਹੀਦਾ। ਟਕਰਾਅ ਹੁਣ ਦੇਖੋ ਨੀਤੀ ਆਯੋਗ ਦੀ ਮੀਟਿੰਗ ਆ, ਤੁਸੀਂ ਉੱਥੇ ਜਾ ਕੇ ਆਪਣੀ ਗੱਲ ਰੱਖੋ, ਉੱਥੇ ਤੁਸੀਂ ਬਾਈਕਾਟ ਕਰ ਰਹੇ ਹੋ ਜਿੱਥੇ ਤੁਸੀਂ ਟੱਕਰਨਾ ਹੈ। ਹੁਣੇ ਮੈਂ ਤੁਸੀਂ ਇਹ ਦੇਖੋ ਕਿ ਨੀਤੀ ਆਯੋਗ ਦੀ ਬੈਠਕ 'ਚ ਕਹਿੰਦੇ ਇਸ ਲਈ ਨਹੀਂ ਜਾਣਾ ਕਿ ਇੰਡੀਆ ਗੱਠਜੋੜ 'ਚ ਅਸੀਂ ਵਿਰੋਧ ਕਰਨਾ। ਹਰਿਆਣੇ 'ਚ ਚੋਣ ਪ੍ਰਚਾਰ ਕਰਨ ਗਏ, ਉੱਥੇ ਇੰਡੀਆ ਗੱਠਜੋੜ ਨਹੀਂ ਫਿਰ ਤੁਹਾਡਾ। ਹਾਂਜੀ ਬਿਲਕੁਲ, ਉੱਥੇ ਤੁਸੀਂ ਭਾਜਪਾ ਨੂੰ ਫਾਇਦਾ ਦੇਣ ਜਾ ਰਹੇ ਹੋ, ਮਤਲਬ ਮੂਰਖ ਬਣਾਉਣ ਲੱਗੇ ਹੋਏ ਨੇ ਲੋਕਾਂ ਨੂੰ ਵੀ ਸਾਰੇ। ਹਾਂਜੀ ਬਿਲਕੁਲ। ਹੁਣ ਦੂਜੇ ਪਾਸੇ ਮੈਂ ਖਬਰ ਪੜ੍ਹ ਰਿਹਾ ਸੀ ਕੁਝ ਮਿੰਟ ਪਹਿਲਾਂ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ, ਉਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਕਿਹਾ ਵੀ ਵਿਰੋਧ ਦਰਜ ਕਰਾਉਣ ਲਈ ਮੈਂ ਜਾਊਂਗੀ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ। ਆਹ ਹੁੰਦੀ ਹੈ ਗੱਲ, ਇਹ ਪੋਲਿਟਿਕਸ ਹੁੰਦੀ ਹੈ। ਹੁਣ ਆਪਾਂ ਉੱਥੇ ਬੈਠ ਕੇ ਚੈਲੰਜ ਕਰੋ ਉਹਨਾਂ ਨੂੰ। ਹਾਂ, ਬੈਠ ਕੇ ਉਹਨਾਂ ਨੂੰ ਘੱਟੋ ਘੱਟ ਸ਼ੀਸ਼ਾ ਤਾਂ ਦਿਖਾ ਦਿਓ, ਘੱਟੋ ਘੱਟ ਸੁਰਖੀਆਂ ਤਾਂ ਬਣ ਜਾਣ ਅਖਬਾਰਾਂ ਦੇ ਵਿੱਚ। ਚਲੋ ਧਰਨਾ ਤੁਸੀਂ ਨਹੀਂ ਦੇ ਸਕਦੇ, ਤੁਸੀਂ ਓਪਨਲੀ ਨਹੀਂ ਕਹਿ ਸਕਦੇ, ਘੱਟੋ ਘੱਟ ਮੀਟਿੰਗਾਂ ਬਹਾਨੇ ਹੀ ਕੇਂਦਰ ਨੂੰ ਐਕਸਪੋਜ਼ ਤਾਂ ਕਰ ਦਿਓ। ਉੱਥੇ ਟੱਕਰਨਾ ਹੈਗੇ ਅਰਜ਼ਾਈਆਂ ਲੈ ਕੇ ਕੇਜਰੀਵਾਲ ਫੁੱਟਪਾਥ ਤੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਸੌਂਦਾ ਰਿਹਾ। ਹਾਂਜੀ। ਸੋ ਇਹ ਹੁਣ ਗਰਮੀਆਂ ਪੱਖਾ ਲੈ ਕੇ ਚਲੇ ਜਾਣਾ, ਆਪਣਾ ਬਹਿ ਜਾਣ ਫੁੱਟਪਾਥ ਤੇ। ਨਹੀਂ, ਇਹ ਤਾਂ ਮੈਨੂੰ ਲੱਗਦਾ ਬਹੁਤ ਔਖਾ ਹੈ ਜੀ। ਮਿਸਾਲ ਇਹਨਾਂ ਦੀ ਮਿਲਦੀ ਨਹੀਂ ਵੀ ਇਹ ਸੰਘੀ ਢਾਂਚੇ ਲਈ ਲੜੇ ਹੋਣ ਕਦੇ। ਠੀਕ ਹੈ, ਜਦੋਂ ਆਪਦੇ ਆਗੂ ਗ੍ਰਿਫਤਾਰ ਹੋ ਜਾਂਦੇ ਫਿਰ ਜ਼ਰੂਰ ਜਾਂਦੇ ਆ। ਐਂ ਤਾਂ ਦੁਨੀਆ ਦਾ ਸਭ ਤੋਂ ਛੋਟਾ ਧਰਨਾ ਵੀ ਇਹਨਾਂ ਦੇ ਮੇਰਾ ਖਿਆਲ ਆਉਂਦਾ ਹਿੱਸੇ, ਉਹ ਜਦੋਂ ਬੈਠਣ ਹੀ ਲੱਗੇ ਸੀ ਪਹਿਲਾਂ ਹੀ ਚੱਕ ਲਿਆ ਪੁਲਿਸ ਨੇ, ਬੈਂਸ ਹੋਣਾ ਨੂੰ। ਹਾਂਜੀ ਬਿਲਕੁਲ। ਸੋ ਪਰ ਕਹਿਣ ਤੋਂ ਗੱਲ ਹੈ ਕਿ ਜਿੱਧਰ ਨੂੰ ਤੁਸੀਂ ਤੋਪ ਦਾ ਮੂੰਹ ਕਰਨਾ, ਉਧਰ ਨੂੰ ਤੁਸੀਂ ਤੋਪ ਦਾ ਮੂੰਹ ਕਰਦੇ ਨਹੀਂ, ਜਿੱਧਰ ਨੂੰ ਕਰਨ 'ਚ ਕੋਈ ਫਾਇਦਾ ਨਹੀਂ ਗਾ। ਜਿਵੇਂ ਤੁਸੀਂ ਕਿਹਾ ਵੀ ਨੁਕਸਾਨ ਰਾਜ ਦਾ ਹੀ ਹੈ। ਲੋਕਾਂ ਨੇ ਜਵਾਬ ਕੱਲ ਨੂੰ ਰਾਜਪਾਲ ਤੋਂ ਥੋੜ੍ਹਾ ਮੰਗਣਾ, ਉਹਨਾਂ ਨੂੰ ਤਾਂ ਕਿਤੇ ਹੋਰ ਲਾ ਦੇਣਗੇ ਚੱਕ ਕੇ। ਤੁਸੀਂ ਆਪਣੇ ਆਪ ਨੂੰ 3 ਕਰੋੜ ਲੋਕਾਂ ਦਾ ਕਸਟੋਡੀਅਨ ਕਹਿਣੇ ਹੋ। ਤੇ ਜਾਂਦੇ ਗੱਲ ਕਰੀਏ ਜਗਦੀਸ਼ ਭੋਲਾ ਦੀ, ਪਿਓ ਦੇ ਸੰਸਕਾਰ ਤੇ ਉਹ ਆਏ ਸੀਗੇ, ਕੁਛ ਘੰਟਿਆਂ ਦੀ ਉਹਨਾਂ ਨੂੰ ਪੇਰੋਲ ਮਿਲੀ ਸੀਗੀ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਫਾਂਸੀ ਲਾ ਦਿਓ। ਆਮ ਤੌਰ ਤੇ ਜਦੋਂ ਬੰਦਾ ਜੇਲ੍ਹ ਦੇ ਵਿੱਚ ਆਉਂਦਾ ਉਹ ਕਹਿੰਦਾ ਮੈਂ ਬੇਗੁਨਾਹ, ਪਰ ਇਹ ਕਿਉਂ ਕਹਿ ਰਹੇ ਨੇ ਕਿ ਮੈਨੂੰ ਫਾਂਸੀ ਲਾ ਦਿਓ? ਬਿਲਕੁਲ, ਜਗਦੀਸ਼ ਭੋਲਾ ਹੋਰੀ ਇੱਕ ਚਰਚਿਤ ਨਾਮ ਵੀ ਹੈ ਨਾ, ਪੁਲਿਸ ਅਹੁਦੇ ਤੇ ਸਾਬਕਾ DSP ਰਹੇ ਨੇ ਤੇ ਤਕੜੇ ਪਹਿਲਵਾਨ ਰਹੇ ਨੇ ਤੇ ਵਿਕਰਮ ਮਜੀਠੀਆ ਦੇ ਨਾਮ ਦੇ ਹਵਾਲੇ ਨਾਲ ਖਾਸੀ ਚਰਚਾ ਆ ਗਈ ਸੀ। ਤੇ ਉਹ ਸਾਰੇ ਡਰੱਗ ਤਸਕਰੀ ਦੇ ਮਾਮਲੇ 'ਚ ਘਿਰਿਆ ਹੋਇਆ ਜਗਦੀਸ਼ ਭੋਲਾ। ਜਦੋਂ ਹੁਣ 2 ਘੰਟਿਆਂ ਦੀ ਪੈਰੋਲ ਮਿਲਦੀ ਹੈ ਉਹਨਾਂ ਨੂੰ 11 ਵਜੇ ਤੋਂ 2 ਵਜੇ ਤੱਕ, ਮਤਲਬ ਕਿ ਆਪਣੇ ਪਿਤਾ ਦੇ ਸੰਸਕਾਰ 'ਚ ਸ਼ਾਮਲ ਹੋਣ ਦੇ ਲਈ, ਹੈ ਨਾ, 3 ਘੰਟਿਆਂ ਲਈ ਉਹਨਾਂ ਨੂੰ ਬਠਿੰਡਾ ਲਿਆਂਦਾ ਜਾਂਦਾ, ਪਿੰਡ ਉਹਨਾਂ ਦੇ, ਹੈ ਨਾ। ਤੇ ਉੱਥੇ ਸੰਸਕਾਰ 'ਚ ਜਦੋਂ ਆਪਣੇ ਪਿੰਡ ਆਉਂਦੇ ਤਾਂ ਮੀਡੀਆ ਨਾਲ ਵੀ ਗੱਲਬਾਤ ਹੁੰਦੀ ਹੈ। ਤੇ ਮੀਡੀਆ ਨਾਲ ਗੱਲਬਾਤ ਕਰਦੇ ਜਗਦੀਸ਼ ਭੋਲਾ ਕਹਿੰਦਾ ਕਿ ਮੈਨੂੰ ਸਿਸਟਮ ਨੇ ਫਸਾਇਆ, ਮੈਨੂੰ ਸਰਕਾਰਾਂ ਨੇ ਫਸਾਇਆ। ਠੀਕ ਹੈ ਜੀ। ਮੈਨੂੰ ਜਾਣਬੁੱਝ ਕੇ ਉਲਝਾਇਆ, ਤੇ ਜੇ ਕਹਿੰਦੇ ਕਿ ਮੈਂ ਗੁਨਾਹਗਾਰ ਹਾਂ ਫਿਰ ਹੁਣ ਤੱਕ ਮੈਨੂੰ ਜਿਉਂਦਾ ਕਿਉਂ ਰੱਖਿਆ, ਮੈਨੂੰ ਫਾਂਸੀ ਲਾ ਦਿਓ। ਤੇ ਪਰ ਉਹਨਾਂ ਨੇ ਕਿਹਾ ਕਿ ਮੇਰੇ ਤੇ ਮਤਲਬ ਕਿ ਬੇਲੋੜੇ ਮੈਨੂੰ ਤਸ਼ੱਦਦ ਕੀਤਾ ਜਾ ਰਿਹਾ ਜਾਂ ਤੰਗ ਕੀਤਾ ਜਾ ਰਿਹਾ ਜਾਂ ਮੈਨੂੰ ਉਲਝਾਇਆ ਜਾ ਰਿਹਾ। ਤੇ ਉਹਨਾਂ ਨੇ ਸਿੱਧਾ ਦੋਸ਼ ਸਰਕਾਰੀ ਸਿਸਟਮ ਤੇ ਮੜਿਆ। ਠੀਕ ਹੈ ਜੀ। ਉਹਨਾਂ ਨੇ ਕਿਹਾ ਕਿ ਇਹਦੇ ਲਈ ਸਮੇਂ ਦੀਆਂ ਸਰਕਾਰਾਂ ਜ਼ਿੰਮੇਵਾਰ ਨੇ ਜਿਹੜੀਆਂ ਮੈਨੂੰ ਝੂਠਾ ਫਸਾ ਰਹੀਆਂ ਨੇ, ਤੇ ਪਰ ਜੇ ਮੇਰੇ ਗੁਨਾਹ ਸਾਬਤ ਹੁੰਦੇ ਨੇ ਤਾਂ ਮੈਨੂੰ ਫਾਂਸੀ ਲਾ ਦਿਓ, ਪਰ ਮੈਂ ਕੋਈ ਗੁਨਾਹ ਕੀਤਾ ਨਹੀਂ ਹੈ। ਠੀਕ ਹੈ। ਸੋ ਇਹ ਅਕਸਰ ਮਤਲਬ ਕਿ ਜਿਹੜਾ ਵੀ ਵਿਅਕਤੀ ਜਦੋਂ ਘਿਰਦਾ, ਹੁਣ ਇਸੇ ਚੋਂ ਤਾਂ ਦੁੱਧ ਤੇ ਪਾਣੀ ਅਦਾਲਤਾਂ ਨੇ ਕਰਨਾ ਹੁੰਦਾ ਨਾ, ਕਿ ਕਿਹੜਾ ਸੱਚ ਬੋਲਦਾ ਕਿਹੜਾ ਝੂਠ ਬੋਲਦਾ। ਪਰ ਫੜਿਆ ਗਿਆ ਚੋਰ ਤਾਂ ਇਹੀ ਕਹਿੰਦਾ ਕਿ ਮੈਂ ਚੋਰੀ ਨਹੀਂ ਕੀਤੀ ਇੱਕ ਵਾਰ ਤਾਂ ਨਾ। ਸੋ ਇਸ ਲਈ ਇਹ ਵੀ, ਪਰ ਅਜੇ ਉਸ ਸੱਚਾਈ ਤੱਕ ਵੀ ਨਹੀਂ ਸਾਡਾ ਸਿਸਟਮ ਪਹੁੰਚ ਸਕਿਆ ਕਿ
ਜਿਨ੍ਹਾਂ ਦੇ ਉੱਤੇ ਦੋਸ਼ ਲਾਏ ਸੀ ਉਹ ਸਹੀ ਸੀ ਜਾਂ ਨਹੀਂ ਸੀ। ਸੋ ਇਹ ਸਾਰਾ ਕੁਝ ਉਸੇ ਤਰ੍ਹਾਂ, ਪਰ ਰਾਜਨੀਤੀ ਦੇ ਵਿੱਚ ਪ੍ਰਸ਼ਾਸਨਿਕ ਤੌਰ ਤੇ ਲੱਗੇ ਦਾਗ ਧੁਲਦੇ ਮੈਂ ਨਹੀਂ ਦੇਖੇ ਕਦੇ। ਹਾਂਜੀ, ਬਿਲਕੁਲ। ਸੋ ਬਰੀ ਹੋਣ ਤੋਂ ਬਾਅਦ ਵੀ ਉਹ ਉਂਗਲ ਧਰੀ ਜਾਂਦੀ ਰਹੀ ਆ। ਸੋ ਜਗਦੀਸ਼ ਭੋਲਾ ਡਰੱਗ ਤਸਕਰੀ ਮਾਮਲੇ 'ਚ ਹੁਣ ਵੀ ਘਿਰੇ ਨੇ ਤੇ ਉਹਨਾਂ ਨੇ ਆਪਣੇ ਖਿਲਾਫ ਕੋਈ ਸਾਰੀ ਕਾਰਵਾਈ ਲਈ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਮੈਨੂੰ ਸਰਕਾਰਾਂ ਨਾਲ ਉਲਝਾਇਆ, ਤੇ ਉਹ ਕਹਿੰਦੇ ਕਿ ਜੇ ਮੈਂ ਗੁਨਾਹ ਕਰਨਾ ਤਾਂ ਮੈਨੂੰ ਫਾਂਸੀ ਲਾ ਦਿਓ, ਇਹ ਤੋਂ ਬਾਅਦ ਮੈਂ ਕੁਝ ਨਹੀਂ ਕਹਿ ਸਕਦਾ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ।